ਜੋ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 4 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਬਾਬਤ ਜੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ, ਨਵੀਂ ਐਪਲੀਕੇਸ਼ਨ ਭਰਨਾ ਚਾਹੁੰਦੇ ਹੋ ਤਾਂ ਕਾਲ ਕਰੋ 408 272 2500। ਮੈਡੀਕੇਅਰ ਦੇ ਲਈ ਅਪਲਾਈ ਕੀਤਾ ਹੈ, ਉਸ ਦੇ ਵਿੱਚ ਚੇਂਜਸ ਕਰਵਾਉਣਾ ਚਾਹੁੰਦੇ ਹੋ ਜਾਂ ਉਸ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਤਾਂ ਮੈਡੀਕੇਅਰ ਦੇ ਲਈ ਪੂਰੇ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਾਲ 408 272 2500 ਦੇ ਉੱਤੇ। ਇਸ ਦੇ ਨਾਲ ਹੀ ਸਹਿਯੋਗ ਕਰਦੇ ਨੇ ਟੇਡਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੀ ਟੇਡਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ ਪਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ, ਫਰੈਜ਼ਨੋ, ਲਖਵੀਰ ਸਿੰਘ, ਸਮਰਾ ਟੈਕਸਸ, ਜਰਨੈਲ ਸਿੰਘ, ਜੌਹਲ, ਹਰਨੇਕ ਸਿੰਘ, ਪਾਵਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰੈਂਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੋ ਕੈਲੀਫੋਰਨੀਆ ਦੇ ਵਿੱਚ ਮੌਸਮ ਬੜਾ ਖਰਾਬ ਚੱਲ ਰਿਹਾ ਹੈਗਾ ਤੇ ਬਹੁਤ ਜ਼ਿਆਦਾ ਸ਼ਹਿਰਾਂ ਨੇ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਕਈ ਸ਼ਹਿਰਾਂ ਦੇ ਵਿੱਚ ਇਵੈਕੂਏਸ਼ਨ ਵੀ ਕੀਤੀ ਗਈ ਹੈਗੀ ਆ। ਸੈਨੋਜ਼ੇ ਦੇ ਵਿੱਚ ਵੀ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ। ਕੱਲ ਨੂੰ ਕਈ ਜਗ੍ਹਾ ਦੇ ਉੱਤੇ ਸਕੂਲ ਬੰਦ ਰਹਿਣਗੇ ਕੈਲੀਫੋਰਨੀਆ ਦੇ ਵਿੱਚ। ਬਹੁਤ ਹੀ ਜ਼ਿਆਦਾ ਪਾਵਰਫੁਲ ਸਟਾਰਮ ਆਇਆ ਹੋਇਆ ਤੜਕੇ ਦਾ ਤੇ ਇਸ ਟਾਈਮ ਬੇ ਏਰੀਏ ਦੇ ਵਿੱਚ ਬਹੁਤ ਹੀ ਤੇਜ਼ ਹਵਾਵਾਂ ਜਿਹੜੀਆਂ ਆ 50 ਮੀਲ ਤੋਂ ਲੈ ਕੇ 70 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਤੇ ਬਹੁਤ ਸਾਰੇ ਟਰੀ ਜਿਹੜੇ ਆ ਉਹ ਡਿਗੇ ਹੋਏ ਆ ਕਿਉਂਕਿ ਜ਼ਮੀਨ ਸੈਚੂਰੇਟਡ ਆ। ਪਿਛਲੀ ਵਾਰੀ ਜਿਹੜਾ ਮੀਂਹ ਪਿਆ ਸੀ ਉਹਦੇ ਸੰਬੰਧ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਸੀਂ ਸੈਕਰਾਮੈਂਟੋ ਏਰੀਏ 'ਚ ਰਹਿੰਦੇ ਆ, ਲਾਸ ਐਂਜਲਸ ਜਾਂ ਹੋਰ ਕਿਤੇ, ਆਪਣੇ ਏਰੀਏ ਦੀ ਵੀ ਤੁਸੀਂ ਅਪਡੇਟ ਦੇ ਸਕਦੇ ਆ ਵੀ ਕਿੱਦਾਂ ਦਾ ਉੱਥੇ ਜਿਹੜਾ ਮਾਹੌਲ ਆ, ਕਿੱਦਾਂ ਦਾ ਮੌਸਮ ਹੈਗਾ, ਤਾਂ ਕਿ ਜਿਹੜੇ ਹੋਰ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਆ ਸੈਕਰਾਮੈਂਟੋ ਏਰੀਏ 'ਚ ਪਿਛਲੇ ਹਫ਼ਤੇ ਹੋਇਆ ਆ। ਸਾਰਿਆਂ ਨੂੰ ਪਤਾ ਵੀ ਇੱਕ ਟਾਊਨ ਤਾਂ ਪੂਰਾ ਜਿਹੜਾ ਪਾਣੀ ਦੇ ਵਿੱਚ ਵਿਲਟਨ ਡੁੱਬ ਗਿਆ ਸੀ ਤੇ ਹੁਣ ਜਿਹੜੀ ਫਲੱਡ ਵਾਰਨਿੰਗ ਆ ਉਹ ਅੱਜ ਬਾਅਦ ਦੁਪਹਿਰ ਦੀ ਇਸ਼ੂ ਕੀਤੀ ਹੋਈ ਆ। ਸਵੇਰੇ ਵੀ ਕਾਫੀ ਮੀਂਹ ਪਿਆ 2 ਵਜੇ ਤੋਂ ਬਾਅਦ ਜਿਹੜਾ ਕਹਿੰਦੇ ਐਟਮੋਸਫੇਰਿਕ ਰਿਵਰ ਆ ਉਹ ਬਹੁਤ ਜ਼ੋਰ ਦੇ ਨਾਲ ਉਹਦੇ ਨਾਲ ਮੀਂਹ ਪਊਗਾ ਤੇ ਉਹਦੇ ਨਾਲ ਬਹੁਤ ਸਾਰੇ ਜਗ੍ਹਾ ਦੇ ਉੱਤੇ ਫਲੱਡ ਆਉਣ ਦੇ ਚਾਂਸ ਬਣੇ ਹੋਏ ਹੈਗੇ ਆ। ਕੈਲੀਫੋਰਨੀਆ ਨੈਸ਼ਨਲ ਗਾਰਡ ਇੰਸਟਾਲ ਕਰ ਰਿਹਾ ਫਲੱਡ ਡੈਮਸ ਨੂੰ। ਸੈਂਡ ਬੈਗ ਸੈਕਰਾਮੈਂਟੋ 'ਚ ਉਹ ਲੋਕਾਂ ਨੂੰ ਦੇ ਰਹੇ ਹੈਗੇ ਆ। ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਸਾਊਥ ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਕਹਿਤਾ ਵੀ ਅਸੀਂ ਵੀਰਵਾਰ ਦੀਆਂ ਕਲਾਸਿਸ ਸਾਰੇ ਸਕੂਲ 'ਚ ਕੈਂਸਲ ਕਰਨ ਜਾ ਰਹੇ ਹੈਗੇ ਆ। ਗਵਰਨਰ ਗੈਬਨ ਨਿਊਸਮ ਨੇ ਟਵਿੱਟਰ ਦੇ ਉੱਤੇ ਕਿਹਾ ਵੀ ਹਾਈਐਸਟ ਐਮਰਜੈਂਸੀ ਜਿਹੜੀ ਲੈਵਲ ਆਪਾਂ ਡਿਕਲੇਅਰ ਕੀਤਾ ਹੋਇਆ ਬੁੱਧਵਾਰ ਨੂੰ ਫਲੱਡ ਆਪਰੇਸ਼ਨ ਨੂੰ ਲੈ ਕੇ। ਸੋ ਲੋਕ ਧੜਾ ਧੜ ਆਪਣੇ ਜੋ ਸੈਂਡ ਬੈਗ ਆ ਜਿਹੜਾ ਜਿਨ੍ਹਾਂ ਦਾ ਲੋ ਲਾਈਂਗ ਏਰੀਆ ਆ, ਸੈਕਰਾਮੈਂਟੋ ਸਾਨੂੰ ਪਤਾ ਵੀ ਬਹੁਤ ਸਾਰਾ ਨੀਵੀਂ ਜਗ੍ਹਾ ਦੇ ਉੱਤੇ ਹੈਗੀ ਆ, ਉੱਥੇ ਬਹੁਤ ਜ਼ਿਆਦਾ ਫਲੱਡ ਆਉਣ ਦੇ ਚਾਂਸ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਨਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਬੌਮ ਸਾਈਕਲੋਨ ਇਸ ਟਾਈਮ ਜਿਸ ਨੂੰ ਆਖਿਆ ਜਾ ਰਿਹਾ ਆ, ਉਸ ਨੇ ਜਿਹੜੀ ਦਸਤਕ ਦਿੱਤੀ ਹੈਗੀ ਆ ਨਦਰਨ ਕੈਲੀਫੋਰਨੀਆ ਦੇ ਵਿੱਚ। ਇਸ ਦੀ ਮਾਰ ਸਭ ਤੋਂ ਭਿਆਨਕ ਰਹਿਣ ਵਾਲੀ ਆ। ਕਈ ਥਾਵਾਂ ਦੇ ਉੱਤੇ ਤਾਂ ਇਹ ਵੀ ਦੱਸਿਆ ਜਾ ਰਿਹਾ 2 ਤੋਂ ਲੈ ਕੇ 8 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਆ। ਇੱਕੋ ਦਿਨ ਦੇ ਵਿੱਚ ਇੰਨਾ ਮੀਂਹ ਪੈ ਜਾਣਾ, ਫਲੱਡਿੰਗ ਜਿਹੜੀ ਆ ਉਸ ਦੇ ਕਰਕੇ ਜ਼ਰੂਰ ਹੁੰਦੀ ਆ। ਆਲਰੇਡੀ ਆਪਾਂ ਦੇਖਿਆ ਆ ਵੀ ਪਿਛਲੇ ਆਏ ਸਟਾਰਮਸ ਦੇ ਨਾਲ ਵੀ ਹਰਜੋਤ ਸਿੰਘ ਜੀ ਵੀ ਇਹ ਇੱਦਾਂ ਦੇ ਜਿਹੜੇ ਮੀਂਹ ਦੇ ਨਾਲ ਫਲੱਡਿੰਗ ਜਿਹੜੀ ਕਿੰਨੀ ਵਾਪਰੀ ਆ, ਤੁਸੀਂ ਉਹ ਸ਼ਹਿਰਾਂ ਦੇ ਨਾਂ ਦੱਸੇ ਹੀ ਆ। ਸੋ ਇਸ ਵਾਰ ਟਰੀ ਡਿੱਗਣ ਦੀ ਸੰਭਾਵਨਾ ਇਹ ਹੋਰ ਵੀ ਜ਼ਿਆਦਾ ਖਤਰਾ ਇਸ ਲਈ ਆ ਵੀ ਨਾਲ ਤੇਜ਼ ਹਵਾਵਾਂ ਬਹੁਤ ਜ਼ਿਆਦਾ ਜਿਹੜੀਆਂ ਉਹ ਆ ਰਹੀਆਂ ਹੈਗੀਆਂ ਆ। ਸੋ ਇਹ ਬੌਮ ਸਾਈਕਲੋਨਸ ਮੀਟਰੀਓਲੋਜਿਸਟ
ਬਹੁਤ ਘੱਟ ਜਿਹੜੇ ਸ਼ਬਦ ਇਸ ਨੂੰ ਜਿਹੜਾ ਉਹ ਵਰਤਦੇ ਆ, ਪਰ ਇਹ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ, ਕਹਿੰਦੇ ਵੀ 24 ਜਿਹੜੇ ਮਿਲੀ ਬਾਰਡਸ ਆ, ਉਹ ਇੱਕ ਦਿਨ ਦੇ ਵਿੱਚ ਜਦੋਂ ਪ੍ਰੈਸ਼ਰ ਥੱਲੇ ਨੂੰ ਜਿਹੜਾ ਉਹ ਆ ਜਾਂਦਾ ਆ, ਉਹਦੇ ਨਾਲ ਜਿਹੜਾ ਲੋ ਪ੍ਰੈਸ਼ਰ ਏਰੀਆ ਬਣਦਾ ਆ, ਉਹਦੇ ਕਰਕੇ ਇਹ ਲਗਾਤਾਰ ਮੀਂਹ ਇਸ ਵੱਲ ਨੂੰ ਜਿਹੜਾ ਉਹ ਪਾਣੀ ਜਿਹੜਾ ਉਹ ਖਿੱਚ ਆਉਂਦਾ ਆ, ਤੇ ਫਿਰ ਐਟਮੋਸਫੇਰਿਕ ਰਿਵਰ ਤੇ ਬੰਬ ਸਾਈਕਲੋਨ ਵਰਗਾ ਜਿਹੜਾ ਮਾਹੌਲ ਆ ਉਹ ਇੱਥੇ ਬਣ ਜਾਂਦਾ ਹੈਗਾ ਆ। ਸੋ ਇਹ ਹੁਣ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ, ਪੈਸੀਫਿਕ ਓਸ਼ਨ ਦੇ ਵਿੱਚ ਜਿਹੜਾ ਕਰੰਟ ਸਿਨਾਰੀਓ ਆ, ਜਿਹੜਾ ਲੋ ਪ੍ਰੈਸ਼ਰ ਏਰੀਆ ਇਸ ਟਾਈਮ ਪੈਸੀਫਿਕ ਓਸ਼ਨ ਦੇ ਵਿੱਚ ਬਣਿਆ ਆ, ਉਹ ਇੱਧਰਲੇ ਪਾਸੇ ਵੱਲ ਨੂੰ ਲਗਾਤਾਰ ਜਿਹੜਾ ਉਹ ਵੱਧ ਰਿਹਾ। 1300 ਮੀਲ ਦੂਰ ਸੀਗਾ, ਪਰ ਉਸ ਦੇ ਕਰਕੇ ਬਣੇ ਇਸ ਲੋ ਪ੍ਰੈਸ਼ਰ ਏਰੀਆ ਦੇ ਚੱਲਦਿਆਂ ਹੁਣ ਲਗਾਤਾਰ ਜਿਹੜਾ ਮੀਂਹ ਆ ਇੱਥੇ ਬਸ਼ਾਰ ਜਿਹੜੀ ਉਸਦੀ ਹੋਣ ਜਾ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਇਹ ਪ੍ਰੋਬਲਮ ਜਿਹੜੀ ਉਹ ਆਊਗੀ। ਸੈਨੋਜ਼ੇ ਨੇ ਤਾਂ ਸਟੇਟ ਆਫ ਐਮਰਜੈਂਸੀ ਹੈ, ਸ਼ਹਿਰ ਨੇ ਪ੍ਰੋਕਲੇਮ ਜਿਹੜੀ ਉਹ ਕਰ ਦਿੱਤੀ ਆ, ਮੇਜਰ ਸਟਾਰਮ ਸਿਸਟਮ ਜਿਹੜਾ ਉਹ ਆ ਰਿਹਾ ਆ। ਅੱਜ ਜਦ ਹਰਜੋਤ ਸਿੰਘ ਜੀ ਮੈਂ ਇੱਥੇ ਜੇ ਫ੍ਰੈਜ਼ਨੋ ਚ ਇੰਨਾ ਮੀਂਹ ਨਹੀਂ ਪੈ ਰਿਹਾ ਇਸ ਵਾਲੇ ਜੀ ਕਾਉਂਟੀ ਦੇ ਵਿੱਚ, ਇੱਥੇ ਵੀ ਜਿਹੜੇ ਤੁਸੀਂ ਬੋਰਡਸ ਲੱਗੇ ਆ, ਜਿਹੜੇ CHP ਦੇ LED ਵਾਲੇ ਬੋਰਡਸ ਆ, ਉਹਨਾਂ ਨੇ ਲਿਖਿਆ ਵੀ ਕਹਿੰਦੇ ਵੀ ਮੇਜਰ ਟਰੈਵਲ ਅਵੋਇਡ ਕਰੋ ਥਰਸਡੇ ਨਾਈਟ ਤੱਕ। ਸੋ ਉਹਨਾਂ ਨੇ ਇਹ ਵੀ ਜਿਹੜਾ ਹਦਾਇਤਾਂ ਜਿਹੜੀਆਂ ਦੇ ਰਹੇ, ਜਿੱਥੇ ਅਜੇ ਮੀਂਹ ਨਹੀਂ ਪੈ ਰਿਹਾ, ਜਿਹੜੇ ਦੂਜੇ ਪਾਸੇ ਆ ਉੱਥੇ ਤਾਂ ਭਾਈ ਤੁਸੀਂ ਬਹੁਤ ਹੀ ਜ਼ਿਆਦਾ ਧਿਆਨ ਦੇ ਨਾਲ ਚੱਲਣਾ ਆ। ਆਪਾਂ ਬਾਰ-ਬਾਰ ਕਹਿੰਦੇ ਆ ਜਿੱਥੇ ਪਾਣੀ ਖੜਾ ਆ, ਉਹ ਸਿਆਣਪ ਕਰੋ, ਉੱਥੋਂ ਗੱਡੀ ਯੂ ਟਰਨ ਮਾਰ ਕੇ ਜਿਹੜਾ ਉਹ ਨਿਕਲ ਜਾਓ, ਪਾਣੀ ਦੇ ਵਿੱਚੋਂ ਕੱਢਣ ਦੀ ਜਿਹੜੀ ਕੋਸ਼ਿਸ਼ ਨਾ ਕਰੋ, ਖਾਸ ਕਰਕੇ ਉੱਥੇ ਜਿੱਥੇ ਤੁਹਾਨੂੰ ਪਤਾ ਨਾ ਹੋਵੇ ਵੀ ਪਾਣੀ ਕਿੰਨਾ ਡੂੰਘਾ ਜਿਹੜਾ ਉੱਥੇ ਖੜਾ ਹੋ ਸਕਦਾ ਹੈਗਾ ਆ। ਸੋ ਭਾਈ ਇਸ ਚੀਜ਼ ਦਾ ਜਿਹੜਾ ਧਿਆਨ ਰੱਖੋ। ਇਹੋ ਜਿਹੇ ਮੌਕੇ ਦੇ ਉੱਤੇ ਹਾਈਡਰੋਪਲੇਨਿੰਗ ਹੋਣੀ, ਗੱਡੀਆਂ ਦਾ ਸਕਿੱਡ ਕਰਕੇ ਐਕਸੀਡੈਂਟ ਹੋਣੇ, ਇਹ ਬੜੀ ਕਾਮਨ ਗੱਲ ਹੋ ਜਾਂਦੀ ਆ। ਜਿਹਨੇ ਪਹਿਲੀ ਵਾਰੀ ਇੱਦਾਂ ਚਲਾਉਣੀ ਆ ਉਹਦੇ ਲਈ ਹੋਰ ਵੀ ਜ਼ਿਆਦਾ ਮੁਸ਼ਕਲ ਬਣਦੀ ਆ। ਕੰਮਾਂ ਕਾਰਾਂ ਦੇ ਲਈ ਡਿਫਰੈਂਟ ਰਾਹ ਜਿਹੜਾ ਤੁਹਾਨੂੰ ਦੇਖਣਾ ਪੈਣਾ ਆ ਜੇ ਤੁਸੀਂ ਉੱਥੇ ਪਹੁੰਚਣਾ ਹੈਗਾ ਆ। ਸੋ ਇਹ ਜਿਹੜੀ ਪ੍ਰੋਬਲਮ ਆ, PG&E ਨੇ 1800 ਬੰਦਾ ਜਿਹੜਾ ਉਹ ਪਹਿਲੋਂ ਸੈੱਟ ਅਸਾਈਡ ਰੱਖਿਆ ਆ ਵੀ ਜੇ ਰੱਬ ਨਾ ਕਰੇ ਵੀ ਕਈ ਥਾਵਾਂ ਤੇ ਬਿਜਲੀ ਜਾਂਦੀ ਆ, ਤਾਰਾਂ ਟੁੱਟਦੀਆਂ ਨੇ, ਰੁੱਖ ਡਿੱਗਦੇ ਆ, ਤਾਂ 1800 ਬੰਦਾ ਉਹਨਾਂ ਨੇ ਪਹਿਲਾਂ ਹੀ ਅਲਰਟ ਦੇ ਉੱਤੇ ਰੱਖਿਆ ਵੀ ਤੁਹਾਨੂੰ ਕਿਸੇ ਵੀ ਵੇਲੇ ਵੱਖ-ਵੱਖ ਥਾਵਾਂ ਦੇ ਉੱਤੇ ਘੱਲਿਆ ਜਿਹੜਾ ਉਹ ਜਾ ਸਕਦਾ ਆ ਵੀ ਬਿਜਲੀ ਜਿਹੜੀ ਆ ਲੋਕਾਂ ਦੀ ਨਿਰਵਿਘਨ ਜਿਹੜੀ ਉਹ ਚੱਲ ਸਕੇ। ਅੱਜ ਸਵੇਰੇ 8 ਵਜੇ ਬੇ ਏਰੀਏ ਦੇ ਵਿੱਚ 632 ਕਸਟਮਰ ਅਜਿਹੇ ਸਨ ਜਿਨ੍ਹਾਂ ਦੀ ਬਿਜਲੀ ਜਿਹੜੀ ਉਹ ਗੁੱਲ ਹੋਈ ਸੀ। ਈਸਟ ਵੇ 'ਚ 225 ਤੇ 144 ਜਿਹੜੇ ਸਾਊਥ ਵੇ ਦੇ ਵਿੱਚ। ਸੋ ਇਸੇ ਤਰੀਕੇ ਦੇ ਨਾਲ ਸਮੱਡ ਵਾਲਿਆਂ ਨੇ ਵੀ ਇਦਾਂ ਦੀ ਹੀ ਤਿਆਰੀ ਆਪਣੇ ਵੱਲੋਂ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਹੈਗੇ ਆ। ਸੋ ਸਾਰੇ ਜਾਣੇ ਧਿਆਨ ਜਿਹੜਾ ਉਹ ਰੱਖਣ, ਆਪੋ ਆਪਣੀਆਂ ਚੀਜ਼ਾਂ ਨੂੰ ਚਾਰਜ ਕਰਕੇ ਰੱਖੋ, ਇੰਪੋਰਟੈਂਟ ਡਾਕੂਮੈਂਟਸ ਵਾਟਰਪ੍ਰੂਫ ਬੈਗਸ ਦੇ ਵਿੱਚ ਪਾ ਕੇ ਜਿਹੜਾ ਉਹ ਰੱਖੋ, ਤਾਂ ਜੋ ਜੇ ਕਿਤੇ ਬਾਈ ਚਾਂਸ ਇਵੈਕੂਏਟ ਵੀ ਕਰਨਾ ਜਿਹੜਾ ਉਹ ਪਵੇ, ਜਿੱਦਾਂ ਵਿਲਟਨ ਦੇ ਟਾਊਨ ਵਾਲਿਆਂ ਨੂੰ ਕਰਨਾ ਪਿਆ ਸੀ, ਵੀ ਤੁਸੀਂ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਲੈ ਕੇ ਨਾਲ ਨਿਕਲ ਸਕੋ। ਜੀ ਬਿਲਕੁਲ। ਮੈਂ ਵੀ ਜਦੋਂ ਅੱਜ ਸਵੇਰੇ ਆਫਿਸ ਆ ਰਿਹਾ ਸੀ ਸੈਨੋਜ਼ੇ ਨੂੰ, ਇੰਨੀ ਜ਼ਿਆਦਾ ਹਵਾ ਤੇਜ਼ ਸੀ ਤੇ ਗੱਡੀ ਨੂੰ ਕੰਟਰੋਲ ਕਰਨਾ ਬੜਾ ਔਖਾ ਸੀ। ਤੇ ਕਈ ਜਗ੍ਹਾ ਦੇ ਉੱਤੇ ਈਵਨ ਹਾਈਵੇ 680 ਦੇ ਉੱਤੇ ਟਰੀ ਜਿਹੜੇ ਆ ਸਾਈਡਾਂ ਤੇ ਲੱਗੇ ਉਹ ਟੁੱਟੇ ਹੋਏ ਸੀ ਤੇ ਜਿਹੜੇ ਆ ਕੈਲਟ੍ਰੈਨ ਵਾਲੇ ਉਹਨਾਂ ਨੂੰ ਕੱਟ ਰਹੇ ਸੀ। ਸੋ ਕੈਲੀਫੋਰਨੀਆ ਦੇ ਵਿੱਚ ਇਸ ਸਟਾਰਮ ਦੇ ਨਾਲ ਕਹਿੰਦੇ ਭਈ 4 ਇੰਚਸ ਤੱਕ ਮੀਂਹ ਪੈ ਸਕਦਾ। ਹਵਾਵਾਂ 40 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਰਹੀਆਂ ਕੈਲੀਫੋਰਨੀਆ ਇਨਲੈਂਡ ਵੈਲੀ ਦੇ ਵਿੱਚ, ਤੇ ਇਹ 60 ਤੋਂ 80 ਮੀਲ ਪਰ ਆਵਰ ਦੇ ਹਿਸਾਬ ਨਾਲ ਪਹੁੰਚਣਗੀਆਂ ਆਉਣ ਵਾਲੇ ਹਫ਼ਤੇ ਦੇ ਵਿੱਚ, ਨੈਸ਼ਨਲ ਵੈਦਰ ਸਰਵਿਸ ਨੇ ਦੱਸਿਆ। ਹੈਵੀ ਸਨੋ ਜਿਹੜੀਆਂ ਮਾਊਂਟੇਨਸ ਹੈਗੀਆਂ ਸਿਆਰਾ ਨਵਾਡਾਜ਼ ਆ ਜਾਂ ਹੋਰ ਇੱਧਰ ਉਹਨਾਂ ਦੇ ਵਿੱਚ ਜਿਹੜੀ ਸਨੋ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਪੈਣ ਜਾ ਰਹੀ ਹੈਗੀ ਆ। ਫਲੱਡ ਵਾਰਨਿੰਗ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਸੈਨੋਜ਼ੇ, ਸੈਨ ਫਰਾਂਸਿਸਕੋ 'ਚ ਇਸ਼ੂ ਕੀਤੀ ਗਈ ਹੈਗੀ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਕੁਛ ਟਾਊਨ ਦੇ ਵਿੱਚ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ ਆ। ਆਪਣੇ ਲਾਗੇ ਵਾਟਸਨਵਿਲ ਫਲੱਡ ਪ੍ਰੋਨ ਸਿਟੀ ਆ, ਇੱਥੇ ਕੱਲ ਰਾਤੀ ਮੈਂਡੇਟਰੀ ਇਵੈਕੂਏਸ਼ਨ ਕੀਤੀ ਗਈ। ਕੁਛ ਪਾਰਟਸ ਸੈਂਟਾ ਕਰੂਜ਼ ਦੇ ਤੇ ਸਾਊਥ ਸੈਨ ਫਰਾਂਸਿਸਕੋ ਦੇ ਸ਼ਹਿਰ, ਉੱਥੇ ਵੀ ਇਵੈਕੂਏਸ਼ਨ ਕੀਤੀ ਗਈ ਆ। ਸਿਟੀ ਆਫ ਸੈਨੋਜ਼ੇ ਨੇ ਜਦੋਂ ਹੀ ਲੋਕਲ ਐਮਰਜੈਂਸੀ ਡਿਕਲੇਅਰ ਕੀਤੀ ਤੇ ਨਾਲ ਹੀ ਸੈਨ ਮਟਿਓ ਤੇ ਸੈਂਟਾ ਕਰੂਜ਼ ਕਾਉਂਟੀਜ਼ ਨੇ ਵੀ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈਗੀ ਆ। ਮੀਟੀਓਰੋਲੋਜਿਸਟ ਸੁਜੈਸਟ ਕਰ ਰਹੇ ਆ ਵੀ ਫਲੱਡਿੰਗ ਦੇ ਲਈ ਪ੍ਰਪੇਅਰ ਰਹੋ, ਡਾਊਨ ਟਰੀਜ਼ ਦੇ ਲਈ, ਪਾਵਰ ਆਊਟੇਜ ਦੇ ਲਈ, ਕਿਉਂਕਿ ਹਜੇ ਪਿਛਲਾ ਜਿਹੜਾ ਸਟਾਰਮ ਆਇਆ ਸੀ
ਉਹਦੇ ਨਾਲ ਹਜੇ ਤੱਕ ਵੀ ਕਈ ਸੈਕਰਾਮੈਂਟੋ, ਲੋਡਾਈ, ਸਟਾਕਟਨ ਏਰੀਆ ਦੇ ਲੋਕਾਂ ਦੀ ਬਿਜਲੀ ਹਜੇ ਤੱਕ ਵੀ ਨਹੀਂ ਆਈ ਹੈਗੀ। ਸੋ ਇਹ ਜਿਹੜਾ ਐਟਮੋਸਫੇਰਿਕ ਰਿਵਰ ਆ, ਕਾਫੀ ਜ਼ਿਆਦਾ ਜਿਹੜਾ ਮੀਂਹ ਲੈ ਕੇ ਆ ਰਿਹਾ, ਪਰ ਇੱਕ ਪਾਸੇ ਖੁਸ਼ੀ ਵੀ ਆ। ਸਨ ਮੈਕੀਨ ਕਾਉਂਟੀ ਦੇ ਇੱਕ ਟੈਰਾ ਨੋਵਾ ਰੇਂਜ ਗਰੋਅਰ ਹੈਗੇ ਆ, ਉਹਨਾਂ ਨੇ ਇਹ ਕਿਹਾ ਵੀ ਮੈਂ 8500 ਏਕੜ ਪ੍ਰੋਡਿਊਸ ਗਰੋ ਕਰਦਾ ਆ। ਜਿਸ ਹਿਸਾਬ ਦੇ ਨਾਲ ਮੀਂਹ ਪਿਆ ਆ ਤੇ ਇਹ ਸਾਡੇ ਲਈ ਬਹੁਤ ਵਧੀਆ ਹੈਗਾ ਆ, ਕਿਉਂਕਿ ਨਹੀਂ ਤਾਂ ਡਰਾਊਟ ਸੀ ਤੇ ਸਾਨੂੰ ਲੱਗਦਾ ਨਹੀਂ ਸੀ ਵੀ ਅਗਲੇ ਸਾਲ ਜਿਹੜਾ ਸਾਨੂੰ ਪਾਣੀ ਆ ਉਹ ਮਿਲੇਗਾ। ਸੈਕਰਾਮੈਂਟੋ ਜੀ। ਕਾਉਂਟੀ ਵਾਲੇ ਜਿਹੜੇ ਹਰਜੋਤ ਸਿੰਘ ਜੀ ਇਸ ਵਾਰ ਜ਼ਿਆਦਾ ਸੁਚੇਤ ਰਹਿਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਪਿਛਲੀ ਵਾਰੀ ਇੱਕ ਬੰਦਾ ਡੁੱਬ ਕੇ ਮਰ ਗਿਆ ਸੀਗਾ ਗੱਡੀ ਦੇ ਵਿੱਚ। ਸੋ ਡਰਾਊਨਿੰਗ ਡੈਥ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਬਹੁਤ ਰੀਅਲ ਡੇਂਜਰ ਹੈਗਾ ਆ। ਲੋਕ ਜਿਹੜਾ ਕਈ ਵਾਰੀ ਨਹੀਂ ਧਿਆਨ ਦਿੰਦੇ, ਫਸ ਜਾਂਦੇ ਆ। ਤੇ ਇਹ ਜਿਹੜੀ ਪ੍ਰੋਬਲਮ ਇਸ ਟਾਈਮ ਆਈ ਆ, ਇਵੈਕੂਏਸ਼ਨ ਆਰਡਰ ਸੈਕਰਾਮੈਂਟੋ ਇਲਾਕੇ ਦੇ ਵਿੱਚ ਪਹਿਲੋਂ ਵੀ ਜਿਹੜੇ ਆਏ। ਬੰਨ ਟੁੱਟੇ ਨੇ, ਲੈਵੀਜ਼ ਜਿਹੜੀਆਂ ਉਹ ਕਈ ਥਾਵਾਂ ਦੇ ਉੱਤੇ ਟੁੱਟੀਆਂ ਸੀਗੀਆਂ। ਵਿਲਟਨ ਦੇ ਲਾਗੇ ਜਿਹੜੀਆਂ 2 ਥਾਵਾਂ ਤੋਂ ਟੁੱਟੀਆਂ, ਜਿੱਤੇ ਤੇ ਮਿਲੀਅਨਸ ਆਫ ਡਾਲਰ ਪਹਿਲਾਂ ਵੀ ਸਪੈਂਡ ਕੀਤਾ ਗਿਆ ਸੀ। ਹੁਣ ਕਹਿੰਦੇ ਵੀ ਉਸ ਨੂੰ ਪੱਥਰਾਂ ਦੇ ਨਾਲ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਆ। ਬ੍ਰੈਡਲੀ ਬ੍ਰੇਕ ਕਰਕੇ ਜਿਹੜੀ ਲੈਵੀ ਟੁੱਟੀ ਆ, ਉਸ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਆ। ਤੇ ਹੁਣ ਰੌਕਸ ਦੇ ਨਾਲ, ਪੱਥਰਾਂ ਦੇ ਨਾਲ ਉਸ ਨੂੰ ਭਰਨ ਦੀ ਜਿਹੜੀ ਕੋਸ਼ਿਸ਼ ਆ ਉਸ ਬੰਨ ਨੂੰ ਕੀਤੀ ਜਾ ਰਹੀ ਆ। 6 ਫਲੈਗਸ ਜਿਹੜਾ ਆ ਉਹ ਬੰਦ ਕੀਤਾ ਗਿਆ ਆ। ਜਿਹੜਾ 6 ਫਲੈਗਸ ਡਿਸਕਵਰੀ ਕਿੰਗਡਮ ਆ, ਉਹ ਅੱਜ ਦੇ ਦਿਨ ਸਟਾਰਮ ਦੇ ਕਰਕੇ ਬੰਦ ਜਿਹੜਾ ਉਹ ਰਹੂਗਾ। ਪਾਰਕ ਵਾਲੇ ਕਹਿੰਦੇ ਵੀ ਜਿਨ੍ਹਾਂ ਨੇ ਵੀ ਪਹਿਲਾਂ ਟਿਕਟਾਂ ਖਰੀਦੀਆਂ ਸੀਗੀਆਂ, ਉਹਨਾਂ ਨੂੰ ਜਦੋਂ ਵੀ ਦੁਬਾਰਾ ਖੁੱਲਦਾ ਆ ਤੇ ਉਦੋਂ ਅਸੀਂ ਉਹਨਾਂ ਨੂੰ ਓਨਰ ਜਿਹੜਾ ਆ ਉਹ ਕੀਤਾ ਜਾਵੇਗਾ, ਵੀ ਉਹਨਾਂ ਦੀਆਂ ਟਿਕਟਾਂ ਜਿਹੜੀਆਂ ਉਹ ਚੱਲਣਗੀਆਂ। ਸੋ ਇਸੇ ਦੌਰਾਨ ਜਿਹੜਾ ਹਰਜੋਤ ਸਿੰਘ ਜੀ, ਆਪਾਂ ਇਨਸਾਨਾਂ ਦੀ ਗੱਲ ਕਰਦੇ ਹੀ ਆ, ਜਿਹੜੇ ਜਾਨਵਰ ਵਿਚਾਰੇ ਆ ਉਹਨਾਂ ਦਾ ਵੀ ਬੜੀ ਪ੍ਰੋਬਲਮ ਇਸ ਦੇ ਵਿੱਚ ਆਉਂਦੀ ਹੈ। ਕਈ ਜਿਹੜੇ ਪੈਟਸ ਆ ਉਹ ਗਵਾਚ ਜਾਂਦੇ ਆ। ਸੋ ਕਈ ਜਿਹੜੇ ਐਨੀਮਲ ਸ਼ੈਲਟਰਸ ਆ ਉਹ ਥਾਂ ਬਣਾ ਰਹੇ ਆ ਵੀ ਹੋਰ ਜੇ ਕਈਆਂ ਦੇ ਪੈਟਸ ਗਵਾਚੇ ਉਹਨਾਂ ਨੂੰ ਮਿਲਦੇ ਆ ਇਸ ਐਮਰਜੈਂਸੀ ਦੇ ਦੌਰਾਨ, ਤਾਂ ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਉੱਥੇ ਰੱਖਿਆ ਜਾ ਸਕੇ। ਸੋ ਤਕਰੀਬਨ ਨਦਰਨ ਕੈਲੀਫੋਰਨੀਆ ਦੀਆਂ ਸਾਰੀਆਂ ਹੀ ਕਾਉਂਟੀਜ਼ ਦੇ ਵਿੱਚ ਜਿਹੜੇ ਬੈਗਸ ਆ ਉਹ ਇਸ ਟਾਈਮ ਵੰਡੇ ਜਾ ਰਹੇ ਆ, ਤਾਂ ਜੋ ਲੋਕ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ ਜਿਹੜਾ ਇਸ ਦੇ ਵਿੱਚ ਬਚਾ ਕੇ ਰੱਖ ਸਕਣ। ਜੀ, ਕੱਲ ਯੂਬਾ ਸਿਟੀ ਦੇ ਵਿੱਚ 2 ਘਰਾਂ ਨੂੰ ਅੱਗ ਵੀ ਲੱਗੀ ਆ, ਪੂਰੀ ਤਰ੍ਹਾਂ ਸੜ ਕੇ ਸੁਆਹ ਹੋਏ ਆ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਆਪਣੇ ਏਰੀਏ ਬਾਰੇ ਵੀ ਕੋਈ ਅਪਡੇਟ ਦੇਣੀ ਚਾਹੁੰਦੇ ਆ, ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, ਤੇ ਜਾਂ ਤੁਸੀਂ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ YouTube ਤੇ, ਕਿਉਂਕਿ ਸਾਡਾ ਪ੍ਰੋਗਰਾਮ ਲਾਈਵ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤਾਈਂ, ਉੱਥੇ ਆਪਣਾ ਕਮੈਂਟ ਪਾ ਸਕਦੇ ਹੋ। ਓਵਰਆਲ ਜੇ ਦੱਸਦੇ ਜਾਈਏ, ਅੱਜ ਸਵੇਰੇ ਜਿੰਨੇ ਵੀ ਮੇਜਰ ਹਾਈਵੇਜ਼ ਆ ਉੱਥੇ ਰਸ਼ ਜ਼ਿਆਦਾ ਨਹੀਂ ਹੈਗਾ। ਕਿਤੇ ਵੀ ਕੋਈ ਜਿਹੜਾ ਬੈਕਅਪ ਨਹੀਂ ਹੈਗਾ, ਕਿਉਂਕਿ ਲੋਕਾਂ ਨੂੰ ਇੰਨਾ ਜ਼ਿਆਦਾ ਸੂਚਿਤ ਕੀਤਾ ਗਿਆ ਵੱਖ-ਵੱਖ ਕਾਉਂਟੀਜ਼ ਵੱਲੋਂ, ਸ਼ਹਿਰਾਂ ਵੱਲੋਂ, ਤੇ ਲੋਕ ਹੁਣ ਘਰਾਂ ਦੇ ਵਿੱਚ ਹੀ ਮੈਜੋਰਟੀ 'ਚ ਕੰਮ ਕਰ ਰਹੇ ਆ। ਮੈਂ ਵੀ ਜਦੋਂ ਆਇਆ ਸੀ ਟ੍ਰੈਫਿਕ ਬੜਾ ਘੱਟ ਸੀਗਾ। ਸੋ ਸਾਰੇ ਹਾਈਵੇਜ਼ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਉੱਥੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਚੱਲ ਰਹੀ ਹੈਗੀ। ਜਿਹੜਾ ਮੇਜਰ ਵਿੰਟਰ ਸਟਾਰਮ ਆ, ਇਹ ਕੈਲੀਫੋਰਨੀਆ ਤੋਂ ਬਾਅਦ ਫਿਰ ਅਪਰ ਮਿਡਵੈਸਟ ਉੱਧਰ ਵੀ ਕਾਫੀ ਜ਼ਿਆਦਾ ਜਿਹੜਾ ਆ ਨੁਕਸਾਨ ਕਰ ਰਿਹਾ। ਵੈਸਟ ਕੋਸਟ ਦੇ ਵਿੱਚ ਕਾਫੀ ਮੀਂਹ ਪੈ ਰਿਹਾ। ਕੱਲ ਸੈਨ ਫਰਾਂਸਿਸਕੋ 'ਚ 2 ਫਲਾਈਟਾਂ ਨੂੰ ਰੀਰਾਊਟ ਕੀਤਾ ਗਿਆ ਕਿਉਂਕਿ ਉਹ ਲੈਂਡ ਨਹੀਂ ਕਰ ਸਕੀਆਂ। ਸੋ ਅੱਜ ਵੀ ਕਹਿੰਦੇ ਵੀ ਕਈ ਫਲਾਈਟਸ ਸੈਨ ਫਰਾਂਸਿਸਕੋ 'ਚ ਨਹੀਂ ਉਤਰ ਸਕਣਗੀਆਂ। ਹਵਾ ਬਹੁਤ ਤੇਜ਼ ਚੱਲ ਰਹੀ ਆ। ਬਾਅਦ ਦੁਪਹਿਰ 'ਚ ਜਿਹੜਾ ਮੀਂਹ ਆ ਬਹੁਤ ਹੀ ਤੇਜ਼ ਆਊਗਾ। ਤੇ ਇਸੇ ਤਰ੍ਹਾਂ ਮਿਨੇਐਪਲਸ ਦੇ ਵਿੱਚ ਡੈਲਟਾ ਜੈਟ ਇੱਕ ਆਈਸੀ ਟੈਕਸੀਵੇ ਤੋਂ ਬੈਂਟ ਆਫ ਜਿਹੜਾ ਉਹ ਤੋਂ ਜਿਹੜਾ ਉਤਰ ਨਹੀਂ ਸਕਿਆ, ਖਿਸਕ ਗਿਆ, ਤੇ ਉਸ ਨੂੰ ਜਿਹੜਾ ਆ ਬੜਾ ਲੰਮਾ ਸਮਾਂ ਲੱਗਾ ਉਹਨੂੰ ਕੰਟਰੋਲ ਕਰਨ ਦੇ ਵਿੱਚ। ਤੇ ਕਹਿੰਦੇ ਵੀ 146 ਲੋਕ ਇਸ ਫਲਾਈਟ ਦੇ ਵਿੱਚ ਸੀਗੇ ਜੋ ਲਾਸ ਕਾਵਸ ਮੈਕਸੀਕੋ ਤੋਂ ਆ ਰਹੀ ਸੀ, ਤੇ ਸਾਰੇ ਹੀ ਸੇਫਲੀ ਜਿਹੜੇ ਆ ਬਾਹਰ ਕੱਢੇ ਗਏ। 147 ਦੇ ਕਰੀਬ ਪੈਸੇਂਜਰਸ, ਕਿਸੇ ਦੇ ਕੋਈ ਸੱਟ ਚੋਟ ਵਗੈਰਾ ਨਹੀਂ ਲੱਗੀ ਹੈ, ਮੈਟਰੋਪੋਲੀਟਨ 에ਅਰਪੋਰਟ ਕਮਿਸ਼ਨ ਨੇ ਦੱਸਿਆ ਹੈਗਾ ਆ। ਸੋ ਉੱਥੇ 10 ਇੰਚ ਤੱਕ ਆਲਰੇਡੀ ਸਨੋ ਪੈ ਚੁੱਕੀ ਆ। ਮਿਨੇਐਪਲਸ ਏਰੀਏ, ਮਿਨੇਸੋਟਾ ਏਰੀਏ 'ਚ, ਵਿਸਕੌਨਸਨ ਏਰੀਏ 'ਚ, ਤੇ 7 ਤੋਂ ਲੈ ਕੇ 5 ਤੋਂ 7 ਇੰਚ ਤੱਕ ਹੋਰ ਸਨੋ ਪੈਣ ਦੀ ਆਸ ਹੈਗੀ ਆ। ਜੀ ਬਿਲਕੁਲ। ਵੈਸਟ ਕੋਸਟ ਜਿਹੜਾ ਹਰਜੋਤ ਸਿੰਘ ਜੀ ਮੀਂਹ ਨੇ ਝੰਬਿਆ ਆ, ਤੇ ਉਧਰ ਜਿਹੜਾ ਈਸਟਰਨ ਕੋਸਟ ਆ ਉਹ ਟਰਨੇਡੋਜ਼ ਝੰਬ ਰਿਹਾ ਹੈਗਾ ਆ। ਬਹੁਤ ਸਾਰੇ ਜਿਹੜੇ ਸੂਬੇ ਹਰਜੋਤ ਸਿੰਘ ਜੀ ਈਸਟਰਨ ਕੋਸਟ ਵਾਲੇ ਪਾਸੇ, ਉਹਨਾਂ ਨੂੰ ਟਰਨੇਡੋ ਵਾਚ ਦੇ ਵਿੱਚ ਰੱਖਿਆ ਗਿਆ ਹੈਗਾ ਆ ਵੀ ਉੱਥੇ ਟਰਨੇਡੋਜ਼ ਇਸ ਟਾਈਮ ਆ ਸਕਦੇ। ਸੋ ਇਹ ਬਦਲ ਰਹੇ ਮੌਸਮ ਦੀਆਂ ਜਿਹੜੀਆਂ ਤਬਦੀਲੀਆਂ ਆ, ਕਲਾਈਮੇਟ ਚੇਂਜ ਦੇ ਨਾਲ ਇਦਾਂ ਦੇ ਜਿਹੜੇ ਵਰਤਾਰੇ ਆ ਬਹੁਤ ਜ਼ਿਆਦਾ ਵਾਪਰਨ ਲੱਗ ਗਏ ਆ।
ਯੂਰਪ ਤੋਂ ਹਰਜੋਤ ਸਿੰਘ ਜੀ ਕੱਲ ਖਬਰ ਆ ਰਹੀ ਸੀ, ਸਭ ਤੋਂ ਗਰਮ ਜਿਹੜੀਆਂ ਠੰਡ ਵਾਲੇ ਸਿਆਲ ਵਾਲੇ ਦਿਨ ਆ ਉਹ ਰਹੇ ਆ 60 ਡਿਗਰੀ ਤੱਕ ਫਾਰਨਹਾਈਟ ਜਿਹੜੀ ਆ ਟੈਂਪਰੇਚਰ, ਜਿੰਨਾ ਥਾਵਾਂ ਦੇ ਉੱਤੇ ਬਰਫ਼ ਹੀ ਬਰਫ਼ ਤੇ ਠੰਡ ਹੀ ਠੰਡ ਕਹਿਰ ਦੀ ਪੈਂਦੀ ਹੁੰਦੀ ਸੀ, ਉੱਥੇ ਜਿਹੜਾ ਹੋ ਰਿਹਾ ਆ। ਸੋ ਕਲਾਈਮੇਟ ਚੇਂਜ ਦੇ ਨਾਲ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਬਦਲਾਵ ਆਉਣਾ ਆ। ਦੇਖੋ ਕਿੰਨਾ ਇਸ ਟਾਈਮ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਆ। ਅਮਰੀਕਾ ਦੇ ਵਿੱਚ 2022 ਦੇ ਵਿੱਚ ਹਰਜੋਤ ਸਿੰਘ ਜੀ 17 ਕੇ 18 ਅਜਿਹੇ ਸਟਾਰਮਸ ਵੱਖ-ਵੱਖ ਹਿੱਸਿਆਂ ਦੇ ਵਿੱਚ ਆਏ, ਜਿਨ੍ਹਾਂ ਨੂੰ ਮਲਟੀ ਬਿਲੀਅਨ ਡਾਲਰ ਨੁਕਸਾਨ ਵਾਲਾ ਜਿਹੜਾ ਉਹ ਗਰਦਾਨਿਆ ਗਿਆ ਹੈਗਾ ਆ। ਸੋ ਇੱਦਾਂ ਦੇ ਜਿਹੜੇ ਸਟਾਰਮਸ ਦਾ ਆਉਣਾ, ਇਸ ਤਰੀਕੇ ਦੇ ਨਾਲ ਦੇਖੋ ਕਿੰਨਾ ਜ਼ਿਆਦਾ ਮਨੀ ਇਹਦੇ ਉੱਤੇ ਜਿਹੜੀ ਉਹ ਲੱਗਣੀ ਆ, ਲੋਕਾਂ ਦੀਆਂ ਜਾਨਾਂ ਜਿਹੜੀਆਂ ਆ ਨਾਲ ਉਹ ਜਾ ਰਹੀਆਂ ਆ। ਸੋ ਇਹ ਕਲਾਈਮੇਟ ਚੇਂਜ ਨੂੰ ਦੇਖਦੇ ਹੋਏ ਬੜਾ ਕੁਝ ਕਰਨ ਵਾਲਾ ਇਸ ਦੇ ਵਿੱਚ ਪਿਆ ਆ। ਆਲਦੋ ਇਹ ਬੜਾ ਪੋਲੀਟੀਕਲ ਮੁੱਦਾ ਜਿਹੜਾ ਕਈ ਵਾਰੀ ਬਣ ਜਾਂਦਾ ਆ, ਪਰ ਇਦਾਂ ਦੇ ਵਰਤਾਰੇ 1 ਸਾਲ ਦੇ ਵਿੱਚ ਇੰਨੀ ਵਾਰੀ ਥਾਂ-ਥਾਂ ਦੇ ਉੱਤੇ ਜਿਹੜੇ ਉਹ ਵਾਪਰਨੇ, ਇਹ ਕੋਈ ਚੰਗੀ ਗੱਲ ਜਿਹੜੀ ਉਹ ਨਹੀਂ ਹੈਗੀ। ਸੋ 30 ਮਿਲੀਅਨ ਲੋਕ ਟੋਰਨੇਡੋ ਪ੍ਰੋਡਿਊਸਿੰਗ ਸਟਾਰਮਸ ਜਿਹੜੇ ਈਸਟ ਵਾਲੇ ਪਾਸੇ ਨੂੰ ਆ ਰਿਹਾ ਆ, ਉਹਦੇ ਖਤਰੇ ਅਧੀਨ ਚੱਲ ਰਹੇ ਆ। ਮਿਲੀਅਨਸ ਆਫ ਲੋਕ ਵੈਸਟਰਨ ਕੋਸਟ ਦੇ ਵਿੱਚ, ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਨਦਰਨ ਕੈਲੀਫੋਰਨੀਆ 'ਚ ਇਹ ਬੌਮ ਸਾਈਕਲੋਨ ਜਿਸ ਨੂੰ ਆਖਿਆ ਜਾ ਰਿਹਾ ਹੈ, ਐਟਮੋਸਫੇਰਿਕ ਰਿਵਰ, ਵੱਖ-ਵੱਖ ਨਾਮ ਜਿਹੜੇ ਉਹ ਦਿੱਤੇ ਜਾ ਰਹੇ ਆ, ਵੀ ਉੱਥੇ ਜਿਹੜੇ ਉਹ ਉਸ ਦੇ ਵਿੱਚ ਫਸੇ ਆ। ਸੋ ਮਿਲੀਅਨਸ ਆਫ ਲੋਕਾਂ ਦੀ ਜਿਹੜੀ ਪਬਲਿਕ ਸੇਫਟੀ ਆ, ਲੋਕਾਂ ਦੀ ਜਿਹੜੀ ਸੇਫਟੀ ਆ, ਉਹ ਇਸ ਟਾਈਮ ਬਹੁਤ ਖਤਰੇ ਦੇ ਵਿੱਚ ਚੱਲ ਰਹੀ ਆ। ਰਸ਼ੀਅਨ ਰਿਵਰ ਜਿਹੜੀ ਨਦਰਨ ਕੈਲੀਫੋਰਨੀਆ ਦੇ ਵਿੱਚ ਵਗਦੀ ਆ, ਉਹਦੇ ਬਾਰੇ ਇਹ ਦੱਸਿਆ ਜਾ ਰਿਹਾ ਹੈ ਵੀ ਉਹ ਫਲੱਡ ਕਰ ਜਾਵੇਗੀ। ਯਾਦ ਹੋਣਾ ਹੈ ਹਰਜੋਤ ਸਿੰਘ ਜੀ, ਅੱਜ ਤੋਂ ਕਈ ਵਰੇ ਪਹਿਲਾਂ ਇੱਕ ਇੰਡੀਅਨ ਪਰਿਵਾਰ ਰਸ਼ੀਅਨ ਰਿਵਰ ਦੇ ਲਾਗੋਂ ਲੰਘ ਰਿਹਾ ਸੀ, ਉਹਨਾਂ ਦੀ ਗੱਡੀ ਏਦਾਂ ਹੀ ਫਲੱਡ ਦੇ ਵਿੱਚ ਉੱਥੇ ਜਿਹੜੀ ਉਹ ਰੁੜ ਗਈ ਸੀਗੀ। ਸੋ ਇਹ ਉਹੀ ਰਸ਼ੀਅਨ ਰਿਵਰ ਆ। ਉਹ ਇੱਕ ਵਾਰੀ ਫੇਰ ਕਹਿੰਦੇ ਆ ਵੀ ਫਲੱਡਿੰਗ ਜਿਹੜੀ ਉਹਦੇ ਇਰਦ ਗਿਰਦ ਆ, ਖਾਸ ਕਰਕੇ ਉਹਦੇ ਤੱਟ ਦੇ ਨਜ਼ਦੀਕ, ਉੱਥੇ ਹੋਣ ਦੀ ਸੰਭਾਵਨਾ ਆ। ਗਿਊਨਰਵਿਲ ਕਰਕੇ ਜਿਹੜਾ ਇਲਾਕਾ ਆ, ਉਸ ਨੂੰ ਹੁਣ ਪ੍ਰਪੇਅਰ ਕੀਤਾ ਜਾ ਰਿਹਾ ਹੈ ਵੀ ਇਹ ਰਸ਼ੀਅਨ ਰਿਵਰ ਦੀ ਫਲੱਡਿੰਗ ਤੋਂ ਕਿੱਦਾਂ ਜਿਹੜਾ ਉਹ ਬਚਿਆ ਜਾਵੇ। ਬਾਕੀ ਜਿਹੜੇ ਡਰਾਈਵ ਕਰ ਰਹੇ ਆ, ਟਰੈਵਲ ਕਰ ਰਹੇ ਆ, ਸਪੀਡ ਜਿਹੜੀ ਆ ਭਾਈ ਧੀਮੀ ਕਰ ਲਓ, ਸਲੋ ਕਰ ਲਓ। ਜਿਹੜੀ ਦੁਰਘਟਨਾ ਦੇ ਨਾਲੋਂ ਦੇਰੀ ਭਲੀ ਜਿਹੜੇ ਇਹ ਸ਼ਬਦ ਵਰਤਿਆ ਜਾਂਦਾ ਆ, ਇਹ ਬਿਲਕੁਲ ਸਹੀ ਆ। ਆਰਾਮ ਦੇ ਨਾਲ ਜਾਓ। ਜੇ ਇਹੋ ਜਿਹੇ ਮੌਕੇ ਤੇ ਤੁਹਾਨੂੰ ਫ੍ਰੀਵੇ ਤੇ ਚਲਾਉਣ ਨੂੰ ਡਰ ਲੱਗਦਾ ਆ ਤੇ ਸ਼ਹਿਰ ਦੇ ਵਿੱਚ ਹੀ ਜਾਣਾ ਆ, ਤੇ ਭਾਈ ਗਲੀਆਂ ਥਾਣੀ ਵੀ ਜਿਹੜਾ ਤੁਸੀਂ ਹੋ ਸਕਦੇ ਆ, ਪਰ ਮੇਕ ਸ਼ੋਰ ਕਰੋ ਵੀ ਤੁਹਾਡੀ ਉਹ ਗਲੀਆਂ ਵੀ ਫਲੱਡਡ ਨਾ ਹੋਣ। ਉਹ ਸਾਰਾ ਕੁਝ ਜਿਹੜਾ ਤੁਹਾਨੂੰ ਧਿਆਨ ਦੇ ਨਾਲ ਚੱਲਣ ਦੀ ਜ਼ਰੂਰਤ ਆ। ਤੇ 15-20 ਮਿੰਟ ਭਾਈ ਐਕਸਟਰਾ ਲੈ ਕੇ ਜਿਹੜਾ ਉਹ ਨਿਕਲੋ। ਇੰਨੀ ਕੁ ਦੇਰੀ ਜਿਹੜੀ ਹੋਣ ਦੀ ਸੰਭਾਵਨਾ ਆਮ ਹੁਣ ਹੋ ਸਕਦੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸ ਦੇ ਜਨੀਨ ਜੋਨਸ ਨੇ ਇਹ ਕਿਹਾ ਆ ਵੀ ਹਜੇ ਤੱਕ ਜਿਹੜਾ ਡਰਾਊਟ ਆ ਉਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਵੀ ਡਰਾਊਟ ਜਿਹੜਾ ਖਤਮ ਹੋਇਆ ਹੈਗਾ। ਇਹ ਸਾਨੂੰ ਕੁਝ ਸਮਾਂ ਲੱਗੂਗਾ ਫਿਗਰ ਆਊਟ ਕਰਨ ਦੇ ਲਈ। ਤੇ ਜੇ ਆਪਾਂ ਸਦਰਨ ਕੈਲੀਫੋਰਨੀਆ ਦੀ ਵੀ ਗੱਲ ਕਰਦੇ ਜਾਈਏ, ਸਦਰਨ ਕੈਲੀਫੋਰਨੀਆ ਲਾਸ ਐਂਜਲਸ ਵੱਲ ਵੀਰਵਾਰ ਨੂੰ ਜਿਹੜਾ ਆ ਮੀਂਹ ਸ਼ੁਰੂ ਹੋ ਜਾਊਗਾ ਤੇ ਕਾਫੀ ਉੱਥੇ ਵੀ ਹੈਵੀ ਰੇਨ ਦੱਸਿਆ ਗਿਆ ਆ। ਥ੍ਰੈਟ ਦੱਸੀ ਗਈ ਆ ਮਡ ਸਲਾਈਡਸ ਦੀ, ਕਿਉਂਕਿ ਵਾਈਲਡ ਫਾਇਰ ਵਾਰਨਸ ਹੋਈਆਂ ਸੀਆਂ ਤੇ ਹੁਣ ਉੱਥੇ ਜਿਹੜੀ ਮਿੱਟੀ ਆ ਉਹਨੂੰ ਫੜਨ ਦੇ ਲਈ ਜਿਹੜਾ ਘਾਹ ਫੂਸ ਆ ਉਹ ਤਾਂ ਆਲਰੇਡੀ ਸੜ ਚੁੱਕਾ ਹੈਗਾ। ਸੋ ਇਹਦੇ ਲਈ ਕਹਿੰਦੇ ਭਈ ਵੀਰਵਾਰ ਤੇ ਸ਼ੁੱਕਰਵਾਰ 2 ਦਿਨ ਬੜੇ ਜਿਹੜੇ ਆ ਖਤਰਨਾਕ ਹੈਗੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ। 4 ਇੰਚ ਤੋਂ ਲੈ ਕੇ 8 ਇੰਚ ਤੱਕ ਮੀਂਹ ਉੱਥੇ ਪੈ ਸਕਦਾ। 4 ਇੰਚ ਸ਼ਹਿਰਾਂ ਦੇ ਲਾਗੇ ਦੁਆਗੇ ਤੇ 8 ਇੰਚ ਜਿਹੜਾ ਆ ਪਹਾੜੀਆਂ ਦੇ ਵਿੱਚ। ਸੈਨ ਗੈਬਰੀਅਲ ਵੈਲੀ ਕੇ ਰੇਲਸ ਉੱਥੇ ਇੰਸਟਾਲ ਕੀਤੀਆਂ ਗਈਆਂ ਸਟਰੀਟਸ ਦੇ ਉੱਤੇ ਤਾਂ ਕਿ ਜਿਹੜਾ ਆ ਸਟਾਰਮ ਨਾ ਆ ਸਕੇ। ਸੋ ਜਿਹੜੀਆਂ ਫਲੱਡਿੰਗ ਨਾ ਹੋ ਸਕੇ। ਟਰੀ ਜਿਹੜੇ ਆ ਪਾਵਰ ਆ ਉਹ ਕਾਫੀ ਡਿੱਗਣਗੇ। ਪਾਵਰ ਆਊਟੇਜ ਤੇ ਰੋਡਸ ਤੇ ਹੋਰ ਜਿਹੜੀਆਂ ਆ ਉਹ ਬੰਦ ਹੋਣਗੀਆਂ। ਅਰਬਨ ਤੇ ਸਮਾਲ ਸਟਰੀਮਸ ਉਹਨਾਂ ਦੇ ਵਿੱਚ ਫਲੱਡਿੰਗ ਜਿਹੜੀ ਆ ਪੂਰੀ ਤਰ੍ਹਾਂ ਪੋਸੀਬਲ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਧਿਆਨ ਰੱਖਣ ਵਾਲੀ ਗੱਲ ਆ। ਜਿਹੜਾ ਨੈਸ਼ਨਲ ਵੈਦਰ ਸਰਵਿਸ ਸੈਕਰਾਮੈਂਟੋ ਆ, ਉਹਨਾਂ ਨੇ ਤਾਂ ਨਦਰਨ ਕੈਲੀਫੋਰਨੀਆ ਦੀਆਂ ਕਾਫੀ ਜ਼ਿਆਦਾ ਜਿਹੜੀਆਂ ਕਾਉਂਟੀਜ਼ ਆ, ਉਹਨਾਂ ਸਾਰਿਆਂ ਨੂੰ ਪੋਸੀਬਲ ਫਲੱਡਿੰਗ ਵਾਚ ਦੇ ਵਿੱਚ, ਫਲੱਡ ਵਾਚ ਦੇ ਵਿੱਚ ਉਹ ਐਡ ਕੀਤਾ ਹੈਗਾ ਆ। ਸੋ ਅਰਬਨ ਫਲੱਡਿੰਗ ਬਹੁਤ ਕਾਮਨ ਜਿਹੜੀ ਉਹ ਹੋਊਗੀ। ਦਰਿਆ ਚੋ ਜਿਹੜੇ ਉਹ ਚੜ੍ਹ ਕੇ ਜਿਹੜੇ ਉਹ ਚੱਲਣਗੇ ਤੇ 30-30 ਫੁੱਟ ਦੀਆਂ ਛੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਸਮੁੰਦਰ ਦੇ ਵਿੱਚ ਜਿਹੜੀਆਂ ਉਹ ਦੱਸੀਆਂ ਗਈਆਂ ਆ। ਇਹੋ ਜਿਹੇ ਮੌਕੇ ਦੇ ਉੱਤੇ ਕਈ ਵਾਰੀ ਹੁੰਦੇ ਆ ਲੋਕ ਜਿਹੜੇ ਕਹਿੰਦੇ ਵੀ ਚੱਲ ਕੋਈ ਨਹੀਂ, ਆਪਾਂ ਉੱਧਰ ਟਹਿਲਣ ਵੀ ਚੱਲਦੇ ਆ ਤੇ ਆਨੰਦ ਮਾਣਦੇ ਆ ਵੀ ਛੱਲਾਂ ਜਿਹੜੀਆਂ ਕਾਫੀ ਉੱਚੀਆਂ ਹੋਣਗੀਆਂ ਤੇ ਭਾਈ ਜਿਹੜਾ
ਬਚ ਕੇ ਧਿਆਨ ਦੇ ਨਾਲ, ਕਿਉਂਕਿ ਐਮਰਜੈਂਸੀ ਸਰਵਿਸਿਜ਼ ਸਾਰੇ ਪਾਸੇ ਜਿਹੜੀਆਂ ਉਹ ਵਿਅਸਤ ਹੋਣਗੀਆਂ, ਵੀ ਇਹੋ ਜਿਹੀ ਥਾਂ ਦੇ ਉੱਤੇ ਕਿਤੇ ਤੁਸੀਂ ਬੰਦਾ ਇਹੋ ਜਿਹੀ ਫਸ ਨਾ ਜਾਵੇ ਵੀ ਬਾਅਦ 'ਚ ਇੱਧਰ ਨੂੰ ਵੀ ਜਿਹੜਾ ਹੋਣਾ ਪਵੇ। ਇਸ ਟਾਈਮ ਕੋਸ਼ਿਸ਼ ਇਹ ਹੋਣੀ ਚਾਹੀਦੀ ਵੀ ਆਪਾਂ ਸਟ੍ਰੇਨ ਜਿਹੜਾ ਆ ਇਹਨਾਂ ਰਿਸੋਰਸਿਜ਼ ਦੇ ਉੱਤੇ, ਸਰਵਿਸਿਜ਼ ਦੇ ਉੱਤੇ ਜਿਹੜਾ ਉਹ ਨਾ ਪਾਈਏ, ਜਸਟ ਬਿਕੋਜ਼ ਆਪਾਂ ਜਿਹੜਾ ਘੁੰਮਣ ਫਿਰਨ ਬਾਰੇ ਜਿਹੜਾ ਉਹ ਸੋਚ ਰਹੇ ਹਾਂ। ਬੇ ਏਰੀਆ ਵੈਦਰ ਸਰਵਿਸ ਵਾਲੇ ਤਾਂ ਕਹਿ ਰਹੇ ਵੀ ਘਰਾਂ ਦੇ ਵਿੱਚ ਹੀ ਜਿਹੜਾ ਉਹ ਰਹੋ। ਆਲਦੋ ਮੀਂਹ ਆ, ਬਰਫ਼ਬਾਰੀ ਇੱਥੇ ਤਾਂ ਚਲੋ ਨਹੀਂ ਹੁੰਦੀ, ਪਰ ਇਹ ਜਿਹੜਾ ਰੀਅਲ ਜਿਹੜਾ ਡੇਂਜਰ ਆਫ ਫਲੱਡਿੰਗ ਆ ਉਹ ਬਹੁਤ ਜ਼ਿਆਦਾ ਆ। ਆਲਰੇਡੀ ਇੱਕ ਬੰਦਾ ਇੱਥੇ ਗੱਡੀ ਦੇ ਵਿੱਚ ਡੁੱਬ ਕੇ ਜਿਹੜਾ ਉਹ ਮਰ ਗਿਆ ਸੀਗਾ। ਸੋ ਕਹਿੰਦੇ ਵੀ ਇਦਾਂ ਦੀ ਹੋਰ ਕਿਤੇ ਕੋਈ ਸੰਭਾਵਨਾ ਨਾ ਬਣੇ, ਇਦਾਂ ਦਾ ਖਤਰਾ ਨਾ ਬਣੇ, ਇਸ ਲਈ ਭਾਈ ਲੋਕਾਂ ਨੂੰ ਆਪੋ ਆਪਣੇ ਥਾਵਾਂ ਦੇ ਵਿੱਚ ਰਹਿਣ ਦੇ ਲਈ ਆਖਿਆ ਗਿਆ ਆ। ਸੈਕਰਾਮੈਂਟੋ ਨੇ, ਸੈਨ ਫਰਾਂਸਿਸਕੋ ਨੇ ਤੇ ਈਸਟ ਬੇ ਨੇ ਆਪਣੇ ਜਿੰਨੇ ਰੀਜਨਲ ਪਾਰਕ ਸੀਗੇ ਉਹਨਾਂ ਨੂੰ ਵੀ ਅੱਜ ਦੇ ਦਿਨ ਦੇ ਲਈ ਬੰਦ ਕਰਨ ਦੇ ਜਿਹੜੇ ਆਦੇਸ਼ ਆ ਉਹ ਜਾਰੀ ਕੀਤੇ ਨੇ। ਇਸੇ ਤਰ੍ਹਾਂ ਜਿਹੜੇ ਟਰੀਜ਼ ਆ, ਇੱਕ ਟਰੀ ਡਿੱਗਣ ਦੇ ਨਾਲ ਵੀ ਬੰਦੇ ਦੀ ਮੌਤ ਹੋਈ ਆ ਪਿਛਲੇ ਸਟਾਰਮ ਦੇ ਦੌਰਾਨ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਘਰਾਂ ਦੇ ਲਾਗੇ ਜੇ ਫਰੰਟ ਯਾਰਡ ਦੇ ਵਿੱਚ ਵੱਡੇ ਟਰੀ ਹੈਗੇ ਆ, ਕੋਸ਼ਿਸ਼ ਕਰੋ ਉਹਨਾਂ ਤੋਂ ਦੂਰ ਹੀ ਕਾਰ ਜਿਹੜੀ ਆ ਪਾਰਕ ਕਰੋ। ਕਾਰਾਂ ਦੇ ਵਿੱਚ ਉੱਤੇ ਜਿਹੜੇ ਟਰੀ ਆ ਉਹ ਵੀ ਡਿੱਗ ਰਹੇ ਆ, ਆਪਾਂ ਬਹੁਤ ਇੱਥੇ ਘਰਾਂ ਦੇ ਉੱਤੇ ਵੀ। ਸੋ ਟਰੈਵਲ ਦੀ ਜੇ ਗੱਲ ਕਰਦੇ ਜਾਈਏ, ਕੈਲਟ੍ਰੈਨ ਜਿਹੜੀ ਸਾਰੇ ਸਟੇਟ ਦੇ ਹਾਈਵੇਜ਼ ਨੂੰ ਮੈਨੇਜ ਕਰਦੀ ਆ, ਉਹ ਕਹਿੰਦੇ ਆ ਵੀ ਅਸੀਂ ਟਰੈਵਲ ਵਾਰਨਿੰਗ ਦੇ ਰਹੇ ਆ। ਕਹਿੰਦੇ ਟਰੈਵਲ ਇਜ਼ ਨਾਟ ਰਿਕਮੈਂਡਡ। ਸੋ ਉਹਨਾਂ ਨੇ ਇਹ ਕਿਹਾ ਵੀ ਕੋਈ ਟਰੈਵਲ ਨਾ ਕਰੋ ਅਨਲੈਸ ਕਿ ਤੁਹਾਡੀ ਕੋਈ ਬਹੁਤ ਜ਼ਿਆਦਾ ਐਮਰਜੈਂਸੀ ਹੈਗੀ ਆ। ਸੋ ਸਾਨੂੰ ਜਿਹੜਾ ਇਹ ਕਿਹਾ ਆ ਉਹਨਾਂ ਦਾ ਮੰਨਣਾ ਚਾਹੀਦਾ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀ ਫਲੱਡਿੰਗ ਆ, ਸੈਨ ਫਰਾਂਸਿਸਕੋ 'ਚ ਇੱਕ ਹੋਰ ਜਿਹੜੀ ਗੱਲਬਾਤ ਆਪਾਂ ਕਰਨੀ ਆ ਸਟੋਰਮ ਡਰੇਨਸ ਦੀ। ਸੈਨ ਫਰਾਂਸਿਸਕੋ 'ਚ 25,000 ਦੇ ਕਰੀਬ ਸਟੋਰਮ ਡਰੇਨਸ ਆ ਜੀ ਤੇ ਪੂਰੀ ਸਿਟੀ ਹੁਣ ਉਹਨਾਂ ਨੂੰ ਕਲੀਨ ਕਰਨ ਲੱਗੀ ਉਹ ਆ। ਆਪਾਂ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਸਾਡੇ ਘਰ ਦੇ ਲਾਗੇ ਕਈ ਵਾਰੀ ਡਰੇਨ ਹੁੰਦੀ ਆ ਕੂੰਜੇ ਤੇ, ਫਰੰਟ ਤੇ। ਕੋਸ਼ਿਸ਼ ਕਰੋ ਜੇ ਪੱਤੇ ਵਗੈਰਾ ਆ ਉਹਨਾਂ ਨੂੰ ਕੱਢ ਦਿਓ, ਨਹੀਂ ਤਾਂ ਪਾਣੀ ਉੱਥੇ ਜ਼ਿਆਦਾ ਖੜ ਜਿਹੜਾ ਜਾਣਾ। ਇਕੱਠਾ ਹੋ ਸਕਦਾ ਹੈਗਾ ਆ। ਇਹ ਕਿਉਂਕਿ ਸਾਡੀ ਆਪਣੀ ਵੀ ਜਿਹੜੀ ਕੋਈ ਨਾ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਸਾਨੂੰ ਆਪਣਾ ਜਿਹੜਾ ਆਲਾ ਦੁਆਲਾ ਆ ਉਹ ਸਾਫ਼ ਰੱਖਣਾ ਚਾਹੀਦਾ ਆ। ਹੁਣ ਤੱਕ ਜੋ ਲੇਟੈਸਟ ਖਬਰ ਦਿੱਤੀ ਜਾ ਰਹੀ ਹੈ ਨੈਸ਼ਨਲ ਵੈਦਰ ਸਰਵਿਸ ਵੱਲੋਂ, ਸੈਨ ਫਰਾਂਸਿਸਕੋ 'ਚ ਅਪ ਟੂ 6 ਇੰਚ ਤੱਕ ਮੀਂਹ ਪਊਗਾ ਅੱਜ ਰਾਤ ਤਾਈਂ, ਤੇ ਸਪੀਡ ਜਿਹੜੀ ਆ ਵਿੰਡਸ ਦੀ 30 ਮੀਲ ਪਰ ਆਵਰ ਦੇ ਹਿਸਾਬ ਨਾਲ ਤੇ 60 ਮਾਈਲਸ ਪਰ ਆਵਰ ਤੱਕ ਜਾ ਸਕਦੀ ਹੈਗੀ ਆ। ਮੇਅਰ ਜਿਹੜੀ ਲੰਡਨ ਬਰੀਡ ਆ ਸੈਨ ਫਰਾਂਸਿਸਕੋ ਦੀ, ਉਹ ਕਹਿੰਦੀ ਆ ਹੁਣ ਵੀ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਡਰੇਨਸ ਨੂੰ ਕਲੀਨ ਕਰਨ ਦਾ। ਜੋ ਤੁਹਾਡੇ ਘਰਾਂ ਦੇ ਲਾਗੇ ਹੈਗੀਆਂ ਆ, ਜੇ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਉੱਥੇ ਪੱਤੇ ਵਗੈਰਾ ਇਕੱਠੇ ਆ ਹੋਇਓ ਤੇ ਉਹਨਾਂ ਨੂੰ ਰਿਮੂਵ ਕਰਕੇ ਸਾਈਡ ਤੇ ਕਰੋ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਰੱਖੋ ਤਾਂ ਕਿ ਜੋ ਡਰੇਨਸ ਆ ਉਹ ਬਲੌਕ ਨਾ ਹੋਣ। ਪਿਛਲੇ ਸਟਾਰਮ ਦੇ ਦੌਰਾਨ ਸੈਨੋਜ਼ੇ ਦੇ ਇੱਕ ਏਰੀਏ ਦੇ ਵਿੱਚ ਡਰੇਨ ਬਲੌਕ ਹੋ ਗਈਆਂ ਤੇ ਜਿਹੜਾ ਗਾਰਬੇਜ ਵਗੈਰਾ ਸਾਰਾ ਲੋਕਾਂ ਦੇ ਵਿੱਚ 4-4 ਫੁੱਟ ਉੱਚਾ ਜਿਹੜਾ ਪਾਣੀ ਆ ਉਹ ਇਕੱਠਾ ਹੋ ਗਿਆ। ਹਰਜੋਤ ਸਿੰਘ ਜੀ, ਇੱਧਰ ਵੀ ਆਪਾਂ ਦੱਸਦੇ ਜਾਈਏ, ਗ੍ਰੇਪ ਵਾਈਨ ਵਾਲੇ ਇਲਾਕੇ ਦੇ ਵਿੱਚ ਜਿਹੜਾ ਨੈਸ਼ਨਲ ਵੈਦਰ ਸਰਵਿਸ ਹੈਨਫੋਰਡ ਆ, ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਆ ਵੀ ਅੱਜ ਕਾਫੀ ਤੇਜ਼ ਹਵਾਵਾਂ ਉੱਥੇ ਵਗਣਗੀਆਂ। 85 ਮੀਲ ਫੀ ਘੰਟੇ ਦੀ ਰਫ਼ਤਾਰ ਤੱਕ ਦੀਆਂ ਤੇਜ਼ ਹਵਾਵਾਂ ਜਿਹੜੀਆਂ ਉੱਥੇ ਵਗ ਸਕਦੀਆਂ ਆ। ਉੱਥੇ ਕਹਿੰਦੇ ਵੀ ਆਪਣੇ ਡਿਲੇ ਕਰ ਦਿਓ ਟਰੈਵਲ ਪਲਾਨਸ ਜੇ ਕੋਈ ਉੱਧਰ ਨੂੰ ਜਾ ਰਿਹਾ ਆ, ਤੇ 35 ਤੋਂ 45 ਤੱਕ ਤੇ ਕਹਿੰਦੇ ਸਸਟੇਨਡ ਹੋਣਗੀਆਂ, ਤੇ ਵਿੱਚ ਕਦੀ 85 ਮੀਲ ਤੱਕ ਦੀ ਜਿਹੜੀ ਰਫ਼ਤਾਰ ਦੀ ਜਿਹੜੀ ਤੇਜ਼ ਹਵਾਵਾਂ ਆ ਸਕਦੀਆਂ ਆ। ਟਰੈਕਟਰਸ, ਟ੍ਰੇਲਰਸ ਜਿਹਨੂੰ ਕਹਿੰਦੇ ਆ, ਟਰੱਕ ਟ੍ਰੇਲਰਸ, ਉਹ ਕਹਿੰਦੇ ਵੀ ਅਵੋਇਡ ਕਰੋ ਉੱਥੇ ਜਿਹੜਾ ਉਹ ਲੈ ਕੇ ਜਾਣਾ। ਰੁੱਖਾਂ ਤੋਂ ਤੇ ਪਾਵਰ ਲਾਈਨਸ ਤੋਂ ਕਲੀਅਰ ਰਹੋ, ਵੀ ਉੱਥੇ ਵੀ ਹੋ ਸਕਦਾ। ਨਾਲ ਹੀ ਇਹਨਾਂ ਨੇ ਕੁਝ ਘੰਟੇ ਪਹਿਲਾਂ ਸੈਨ ਵਕੀਨ ਵੈਲੀ ਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਆ ਵੀ ਫਲੱਡ ਵਾਚ ਵੀ ਉਹਨਾਂ ਨੇ ਜਾਰੀ ਕੀਤਾ ਹੈਗਾ ਆ। ਵੀ ਕਹਿੰਦੇ ਵੀ ਐਕਸੈਸਿਵ ਰੇਨਫਾਲ ਜਿਹੜੀ ਆ ਉਹਦੇ ਨਾਲ ਚੋ ਵਗੈਰੇ, ਸਟਰੀਮਸ ਆ ਤੇ ਲੋ ਲਾਈਂਗ ਏਰੀਆਜ਼ ਦੇ ਵਿੱਚ ਪਾਣੀ ਜਿਹੜਾ ਉਹ ਹੋ ਸਕਦਾ ਆ। ਬਾਰ-ਬਾਰ ਇਹੀ ਕਿਹਾ ਜਾ ਰਿਹਾ, ਡੂ ਨਾਟ ਡਰਾਈਵ ਥਰੂ ਸਟੈਂਡਿੰਗ ਵਾਟਰ। ਖੜੇ ਪਾਣੀ ਦੇ ਵਿੱਚੋਂ ਦੀ ਜਿਹੜਾ ਉਹ ਤੁਸੀਂ ਨਾ ਲੰਘੋ, ਤੇ ਵੈਦਰ ਦੇ ਉੱਤੇ ਜਿਹੜਾ ਉਹ ਤੁਸੀਂ ਪੂਰਾ ਧਿਆਨ ਦਿਓ। ਪੰਜਾਬੀ ਰੇਡੀਓ USA ਨੂੰ ਤੁਸੀਂ ਟਿਊਨ ਕਰਕੇ ਰੱਖਿਓ, ਅਸੀਂ ਵੀ ਤੁਹਾਨੂੰ ਜਿਹੜਾ ਉਹ ਦੱਸਦੇ ਰਵਾਂਗੇ। ਨਹੀਂ ਤਾਂ ਜਿਹੜੇ ਸਪੈਸ਼ਲ NOAA ਦਾ ਵੈਦਰ ਚੈਨਲ ਹੁੰਦਾ ਆ, ਉਹਨੂੰ ਬਾਰ-ਬਾਰ ਜਿਹੜਾ ਉਹ ਤੁਸੀਂ ਸੁਣ ਸਕਦੇ ਆ। ਉਸ ਰੇਡੀਓ ਦੇ ਨਾਲ ਜਿਹੜਾ ਉਹ ਤੁਸੀਂ ਜੁੜ ਸਕਦੇ ਆ, ਤਾਂ ਜੋ
ਤੁਹਾਨੂੰ ਜਿਹੜਾ ਉਹ ਪਤਾ ਲੱਗਦਾ ਰਵੇ। ਤੁਸੀਂ ਦੇਖਦੇ ਹੋਣੇ ਆ ਵੀ ਕਈ ਵਾਰੀ ਪ੍ਰੋਗਰਾਮ ਚੱਲਦੇ ਵਿੱਚੇ ਆਵਾਜ਼ ਦੇ ਕੇ ਅਲਰਟ ਜਿਹਾ ਜਿਹੜਾ ਉਹ ਆ ਜਾਂਦਾ ਆ। ਸੋ ਉਹ ਜਿਹੜੇ ਪਿੱਛੋਂ ਜਦੋਂ ਆਉਂਦੇ ਆ ਵੀ ਜੇ ਕਿਸੇ ਇਲਾਕੇ ਦੇ ਵਿੱਚ ਵਿਸ਼ੇਸ਼ ਕੋਈ ਵਾਰਨਿੰਗ ਦੇਣੀ ਆ ਤੇ ਉਹ ਤੁਹਾਨੂੰ ਰੇਡੀਓ 'ਚ ਚੱਲਦੇ ਜਿਹੜਾ ਉਹ ਸੁਣਦਾ ਆ। ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਤੁਸੀਂ ਸੁਣਨੇ ਆ ਵੀ ਅਲਰਟ ਜਿਹੜਾ ਉਹ ਤੁਸੀਂ ਮਿਸ ਨਾ ਕਰਿਓ ਵੀ ਬਾਈ ਚਾਂਸ ਜੇ ਤੁਸੀਂ ਉਸ ਪਾਸੇ ਵੱਲ ਨੂੰ ਜਾ ਰਹੇ ਆ, ਤੁਹਾਡਾ ਉਹ ਇਲਾਕਾ ਆ ਜਾਂ ਕੁਛ ਉਹ ਕਹਿ ਰਹੇ ਆ, ਤਾਂ ਤੁਹਾਨੂੰ ਜਿਹੜਾ ਉਹ ਪਤਾ ਹੋਣਾ ਚਾਹੀਦਾ ਆ ਵੀ ਕੀ ਕਰਨਾ ਆ। ਪ੍ਰੀਪੇਅਰਡ ਜਿਹੜੇ ਆ ਕਹਿੰਦੇ ਉਹ ਵੱਧ ਤੋਂ ਵੱਧ ਰਹੋ। ਅੱਜ ਸਾਂਝੀ ਸਾਥ ਪ੍ਰੋਗਰਾਮ ਦੇ ਵਿੱਚ ਵੀ ਆਪਾਂ ਪ੍ਰੈਪਰੇਸ਼ਨਸ ਨੂੰ ਲੈ ਕੇ ਇੱਕ ਵਾਰੀ ਫਿਰ ਤੋਂ ਹੋਰ ਗੱਲਾਂ ਕਰਾਂਗੇ। ਤੁਹਾਡੇ ਟਿਪਸ ਦੇ ਸੁਝਾਵਾਂ ਦੀ ਵੀ ਉਸ ਦੇ ਵਿੱਚ ਜ਼ਰੂਰਤ ਜਿਹੜੀ ਉਹ ਰਹੇਗੀ। ਜੀ, ਸੋ ਟਰੱਕਾਂ ਵਾਲੇ ਬਿਲਕੁਲ ਧਿਆਨ ਰੱਖਣ, ਜੇ ਖਾਲੀ ਤੁਸੀਂ ਟ੍ਰੇਲਰ ਲੈ ਕੇ ਜਾ ਰਹੇ ਆ ਤੇ ਹਵਾ ਇੰਨੀ ਤੇਜ਼ ਆ ਤੇ ਉਹ ਟ੍ਰੇਲਰ ਜਿਹੜੇ ਆ ਉਹ ਪਲਟ ਸਕਦੇ ਹੈਗੇ ਆ। ਸੋ ਇਹ ਕਈ ਪਿਕਚਰਸ ਵੀ ਆ ਰਹੀਆਂ ਜਿੱਥੇ ਟਰੱਕ ਜਿਹੜੇ ਆ ਉਹ ਪਲਟੇ ਹੋਏ ਹੈਗੇ ਆ। ਸੋ ਪਲੀਜ਼ ਸਾਰੇ ਜਾਣੇ ਜਿਹੜਾ ਵੈਦਰ ਵਾਲਾ ਚੈਨਲ ਜ਼ਰੂਰ ਧਿਆਨ ਰੱਖੋ। ਇਹ 2-3 ਦਿਨ ਜਿਹੜੇ ਆ ਬੜੇ ਖਤਰਨਾਕ ਹੈਗੇ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ। ਜੀ, ਤੇ ਮੁਕੇਸ਼ ਗੁਪਤਾ ਜੀ ਦੱਸਦੇ ਨੇ, ਕਹਿੰਦੇ ਵੀ ਸੈਨ ਮਟੇਓ ਕਾਉਂਟੀ ਨੇ ਵੀ ਜਿਹੜੇ ਆਪਣੇ ਬੀਚਿਸ ਆ ਉਹਨਾਂ ਨੂੰ ਅੱਜ ਬੰਦ ਕਰਕੇ ਜਿਹੜਾ ਉਹ ਰੱਖਿਆ, ਕਿਉਂਕਿ ਛੱਲਾਂ ਜਿੱਦਾਂ ਦੱਸਿਆ 30-30 ਫੁੱਟ ਤੱਕ ਦੀਆਂ ਜਿਹੜੀਆਂ ਹੋਣਗੀਆਂ, ਜਿਹਦੇ ਵਿੱਚ ਫਿਰ ਜਿਹੜੇ ਸਰਫਰ ਵਗੈਰਾ ਆ ਉਹਨਾਂ ਦੇ ਨੁਕਸਾਨ ਪਹੁੰਚਣ ਦੀ ਵੀ ਖਤਰਾ ਜਿਹੜਾ ਉਹ ਰਹਿੰਦਾ ਹੈਗਾ। ਭਾਈ ਹੁਣ ਧਿਆਨ ਦੇ ਨਾਲ ਜਿਹੜਾ ਚੱਲੋ। ਬੰਦਾ ਕਈ ਤਾਂ ਕਹਿੰਦੇ ਆ ਵੀ ਯਾਰ ਇਹ ਤਾਂ ਸਾਨੂੰ ਕੰਟਰੋਲ ਕਰਨ ਦੀਆਂ ਗੱਲਾਂ ਜਿਹੜੀਆਂ ਉਹ ਕਰਦੇ ਹੋਣਗੇ। ਚਲੋ ਇਹਦੇ ਵਿੱਚ ਕਿਤੇ ਇਹ ਵੀ ਆ ਵੀ ਤੁਹਾਡਾ ਜਿਹੜਾ ਹਰਜੋਤ ਸਿੰਘ ਜੀ ਵੀ ਤੁਹਾਡੀ ਸੇਫਟੀ ਦਾ ਵੀ ਜਿਹੜਾ ਨਾਲ ਦੇ ਨਾਲ ਆ। ਸਭ ਨੂੰ ਪਤਾ ਆ ਵੀ ਰਿਸੋਰਸਿਸ ਥਿਨ ਹੁੰਦੇ ਆ ਇਹੋ ਜਿਹੇ ਮੌਕੇ ਦੇ ਉੱਤੇ। ਹਰ ਇੱਕ ਥਾਂ ਦੇ ਉੱਤੇ ਜਿਹੜੀਆਂ ਜ਼ਰੂਰਤਾਂ ਹੁੰਦੀਆਂ ਆ, ਹਰ ਥਾਂ ਦੇ ਉੱਤੇ ਪਹੁੰਚਣਾ ਇਹਨਾਂ ਦੇ ਲਈ ਕਾਫੀ ਜਿਹੜਾ ਉਹ ਮੁਸ਼ਕਿਲ ਉਹ ਬਣੇਗਾ। ਜੀ ਤੇ ਆਪਾਂ ਇੱਥੇ ਜਿਹੜਾ ਹਰਜੋਤ ਸਿੰਘ ਜੀ ਹੁਣ ਆਪਾਂ ਬ੍ਰੇਕ ਲੈਨੇ ਆ ਤੇ ਜੀ, ਬ੍ਰੇਕ ਤੋਂ ਬਾਅਦ ਆਪਾਂ ਕੁਝ ਖਬਰਾਂ ਯੂਕਰੇਨ ਰਸ਼ੀਆ ਦੀ ਲੜਾਈ ਨੂੰ ਲੈ ਕੇ ਤੇ ਜਨਰਲ ਮੋਟਰਸ ਇੱਕ ਵਾਰੀ ਫੇਰ ਅਮਰੀਕਾ ਦੇ ਵਿੱਚ ਨੰਬਰ 1 ਕਾਰਾਂ ਵਾਲੀ ਕੰਪਨੀ ਬਣ ਗਈ ਆ, ਕਿਉਂਕਿ ਉਹਨਾਂ ਨੇ ਸਭ ਤੋਂ ਵੱਧ ਕਾਰਾਂ ਵੇਚੀਆਂ ਆ। ਤੇ ਸੇਲਸ ਫੋਰਸ ਬਹੁਤ ਹੀ ਜਿਹੜੀ ਆ ਇਹ ਬਹੁਤ ਹੀ ਪ੍ਰੋਮੀਨੈਂਟ ਕੰਪਨੀ ਆ। ਉਹਨਾਂ ਨੇ ਅੱਜ ਅਨਾਉਂਸ ਕੀਤਾ ਵੀ 10% ਵਰਕਫੋਰਸ 7000 ਦੇ ਕਰੀਬ ਉਹਨਾਂ ਦੇ EMPLOYEE ਉਹ ਲੇ ਆਫ ਕਰਨ ਜਾ ਰਹੇ। ਤੇ ਨਾਲ ਹੀ ਕਰਾਂਗੇ ਕੈਵਨ ਮਕਾਰਥੀ ਹੁਣਾਂ ਦਾ ਸੁਪਨਾ ਸਪੀਕਰ ਬਣਨ ਦਾ, ਉਹ ਕਿੱਥੇ ਤੱਕ ਪਹੁੰਚ ਰਿਹਾ ਹੈ, ਕੀ ਜਿਹੜੀ ਅੰਦਰੂਨੀ ਲੜਾਈ ਚੱਲ ਰਹੀ ਆ ਇਸ ਟਾਈਮ GOP ਦੀ, ਉਹਦਾ ਕੀ ਸਿੱਟੇ ਹੋ ਸਕਦੇ ਆ, ਉਸ ਉੱਤੇ ਵੀ ਚਰਚਾ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਦੇ ਵਿੱਚ ਚੱਲ ਰਿਹਾ ਜੀ ਅਪਡੇਟ। ਅਮਰੀਕਾ ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਗੱਲ ਕਰਦੇ ਜਾਈਏ, ਕੈਵਨ ਮੈਕਾਰਥੀ ਕੈਲੀਫੋਰਨੀਆ ਦੇ ਲੌਂਗ ਟਰਮ ਕਾਂਗਰਸਮੈਨ ਜਿਨ੍ਹਾਂ ਦੀ ਅੱਖ ਆ ਸਪੀਕਰ ਦੇ ਅਹੁਦੇ ਦੇ ਉੱਤੇ, ਹਾਲ ਦੀ ਘੜੀ ਉਸ ਅਹੁਦੇ ਦੇ ਉੱਤੇ ਪਹੁੰਚਣ ਦੇ ਲਈ ਰਾਹ ਇਹਨਾਂ ਦਾ ਮੁਸ਼ਕਲ ਜਿਹੜਾ ਉਹ ਨਜ਼ਰ ਆ ਰਿਹਾ ਆ। ਅੱਜ ਦੂਸਰਾ ਦਿਨ ਹੋਵੇਗਾ ਲਗਾਤਾਰ ਵੀ ਸਪੀਕਰ ਚੁਣਨ ਦੇ ਵਿੱਚ ਜਿਹੜੀ ਕਾਂਗਰਸ ਆ ਉਸ ਨੂੰ ਮੁਸ਼ੱਕਤ ਕਰਨੀ ਪਊਗੀ। ਕੱਲ 3 ਵਾਰੀ ਹੋਈ VOTING ਦੇ ਵਿੱਚ ਜਿਹੜੇ ਕੈਵਨ ਮੈਕਾਰਥੀ, ਕਿਉਂਕਿ ਕੈਵਨ ਮੈਕਾਰਥੀ ਦਾ ਨਾਂ ਇਸ ਲਈ ਜਿਹੜਾ ਜ਼ਿਆਦਾ ਚਰਚਾ ਦੇ ਵਿੱਚ ਆ, ਰੀਜ਼ਨ ਉਹਦੇ ਵਿੱਚ ਇਹ ਆ ਵੀ ਕਿਉਂਕਿ ਇਹਨਾਂ ਦੀ ਪਾਰਟੀ ਦੀ ਮੈਜੋਰਟੀ ਆ, ਪਰ ਇਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਜਿਹੜੀ ਇੰਟਰਨਲ ਇਨਫਾਈਟਿੰਗ ਦੇ ਚੱਲਦਿਆਂ 20 ਕੁ ਜਾਣੇ ਕੁਛ ਅਜਿਹੇ ਨੇ ਜਿਹੜੇ ਕੈਵਨ ਮੈਕਾਰਥੀ ਦੇ ਨਾਲ ਸਹਿਮਤ ਨਹੀਂ ਆ ਉਸ ਨਾਂ ਦੇ ਉੱਤੇ ਵੀ ਇਸ ਨੂੰ ਜਿਹੜਾ ਸਪੀਕਰ ਬਣਾਇਆ ਜਾਵੇ। ਉਧਰ ਜਿਹੜੇ ਹਕੀਮ ਜੈਫਰੀਜ਼ ਆ ਉਹਨਾਂ ਨੂੰ ਵੱਧ ਵੋਟਾਂ ਤਾਂ ਮਿਲ ਰਹੀਆਂ, ਪਰ ਕਿਉਂਕਿ ਜਿੰਨੇ ਕਾਂਗਰਸਮੈਨ ਕਾਂਗਰਸ ਵੂਮਨ ਇਲੈਕਟ ਉੱਥੇ ਮੌਜੂਦ ਨੇ ਉਸ ਦੇ ਵਿੱਚੋਂ ਜੇ ਮੈਜੋਰਟੀ ਕਿਸੇ ਦੀ ਨਹੀਂ ਹੁੰਦੀ ਤਾਂ ਇਹ ਲਗਾਤਾਰ ਵੋਟ ਹੁੰਦੀ ਜਾਂਦੀ ਆ। 50% ਪਲੱਸ 1 ਵੋਟ ਜਿਹੜੀ ਆ ਉੱਥੇ ਜਿੱਤਣ ਦੇ ਲਈ, ਸਪੀਕਰ ਦੇ ਅਹੁਦੇ ਨੂੰ ਜਿੱਤਣ ਦੇ ਲਈ ਚਾਹੀਦੀ ਹੁੰਦੀ ਆ। ਅੱਜ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਨੇ ਆਪਣੀ ਜਿਹੜੀ ਸਪੋਰਟ ਆ ਕੈਵਨ ਮੈਕਾਰਥੀ ਦੇ ਲਈ ਜਿਹੜੀ ਉਹ ਦਿੱਤੀ, ਉਹਨਾਂ ਨੇ ਆਪਣੇ ਜਿਹੜੇ ਸੋਸ਼ਲ ਮੀਡੀਆ ਆ ਉਹਦੇ ਉੱਤੇ ਪਾਇਆ ਵੀ ਜਿਹੜੇ ਕਹਿੰਦੇ ਆ ਵੀ ਰਿਪਬਲਿਕਨੋ ਵੀ ਤੁਸੀਂ ਜਿੱਤੇ ਆ, ਜਿੱਤ ਨੂੰ ਜਿਹੜਾ ਸਵੀਕਾਰ ਕਰੋ ਤੇ ਦੇਖਿਓ ਕਿਤੇ ਜਿੱਤ ਕੇ ਵੀ ਤੁਸੀਂ ਬਾਅਦ ਦੇ ਵਿੱਚ ਹਾਰ ਨਾ ਜਾਇਓ। ਇਹ ਆਪਣੀ ਜਿਹੜੀ ਇੱਕ ਅੰਬੈਰਸਿੰਗ ਡਿਫੀਟ ਤੋਂ ਬਚੋ ਤੇ ਇਸ ਨੂੰ ਸਪੀਕਰ ਦੇ ਅਹੁਦੇ ਨੂੰ ਆਪਣੇ ਪੱਖ ਦੇ ਵਿੱਚ ਜਿਹੜਾ ਉਹ ਕਰੋ ਤੇ ਕੈਵਨ ਦੇ ਲਈ ਵੋਟ ਜਿਹੜਾ ਉਹ ਕਰੋ। ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਕਹਿੰਦਾ ਦੇਖੋ ਕੈਵਨ ਮੈਕਾਰਥੀ ਵਿਲ ਡੂ ਗੁੱਡ ਜੌਬ, ਮੇ ਬੀ ਗ੍ਰੇਟ ਜੌਬ, ਜਸਟ ਵਾਚ। ਟਰੰਪ ਹੋਣਾ ਨੇ ਜਿਹੜਾ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਆਖਿਆ। ਜਿਹੜੇ ਕੁਛ ਕੈਵਨ ਮੈਕਾਰਥੀ ਦੇ ਨਾਂ ਤੋਂ ਨਾਖੁਸ਼ ਨੇ ਉਹਨਾਂ ਨੇ ਜਿਹੜਾ ਰਿਪਬਲਿਕਨ ਜਿਹੜੇ ਰਿਪਰੈਜ਼ੈਂਟੇਟਿਵ ਜਿਮ ਜਾਰਡਨ ਆ ਉਹਨਾਂ ਦਾ ਨਾਮ ਪੇਸ਼ਕਸ਼ ਕਰ ਦਿੱਤਾ ਸੀਗਾ, ਨੋਮੀਨੇਟ ਕਰ ਦਿੱਤਾ ਸੀਗਾ ਸਪੀਕਰ ਦੇ ਲਈ। ਉਹਨਾਂ ਨੂੰ 20 ਵੋਟਾਂ ਜਿਹੜੀਆਂ ਉਹ ਪੈਂਦੀਆਂ ਰਹੀਆਂ, ਪਰ ਉਹਨਾਂ ਨੇ ਹਾਊਸ ਦੇ ਵਿੱਚ ਸਦਨ 'ਚ ਖੜ ਕੇ ਕਿਹਾ ਵੀ ਮੈਂ ਆਪਣੀ ਪੂਰੀ ਸਪੋਰਟ ਕੈਵਨ ਮੈਕਾਰਥੀ ਦੇ ਵੱਲ ਨੂੰ ਜਿਹੜਾ ਉਹ ਕਰਦਾ ਹੈ ਤੇ ਜਿਹੜੇ ਮੈਨੂੰ ਵੋਟ ਪਾ ਰਹੇ ਆ ਉਹ ਵੀ ਕੈਵਨ ਮੈਕਾਰਥੀ ਨੂੰ ਜਿਹੜੀ ਉਹ ਵੋਟ ਪਾਉਣ। ਪਰ ਇੰਟਰਨਲ ਇਨਫਾਈਟਿੰਗ ਦੇ ਚੱਲਦਿਆਂ ਕਹਿੰਦੇ ਵੀ ਇਹ ਨਾ ਹੋਵੇ ਵੀ ਡੈਮੋਕ੍ਰੇਟ ਪਾਰਟੀ ਦਾ ਜਿਹੜਾ ਸਪੀਕਰ ਆ ਉਹ ਜਿਹੜਾ ਉਹ ਬਣ ਜਾਵੇ। ਇਸ ਦੇ ਉੱਤੇ ਲਿੰਡਸੀ ਗ੍ਰਾਹਮ ਜਿਹੜੇ ਸੈਨੇਟਰ ਆ ਉਹਨਾਂ ਨੇ ਕਿਹਾ ਵੀ ਭਾਈ ਇਹ ਨਾ ਹੋਵੇ ਵੀ ਉਧਰ ਹਕੀਮ ਜੈਫਰੀਜ਼ ਆ ਉਹ ਤੁਹਾਡਾ ਸਪੀਕਰ ਬਣ ਜਾਵੇ। ਤੇ ਉਹਨਾਂ ਨੇ ਇਹ ਅੱਗੇ ਚੇਤਾਵਨੀ ਖਤਰੇ ਦੇ ਰੂਪ ਚ ਦਿਖਾਇਆ ਵੀ ਦੇਖਿਓ ਜੇ ਕਿਤੇ ਇਹ ਸਪੀਕਰ ਬਣ ਗਿਆ ਤੇ ਪੋਰਟੋ ਰੀਕਾ ਤੇ ਜਿਹੜੀਆਂ ਹੋਰ US ਟੈਰੀਟਰੀਜ਼ ਆ ਉਸ ਨੂੰ ਇਹਨੇ ਸਟੇਟਹੁੱਡ ਦਾ ਜਿਹੜਾ ਆ ਸੂਬੇ ਦਾ ਜਿਹੜਾ ਅਹੁਦਾ ਆ ਉਹ ਦਵਾ ਦੇਣਾ ਆ ਤੇ ਫਿਰ ਅੱਖਾਂ ਨਾ ਮਲਦੇ ਜਿਹੜਾ ਹੋ ਰਿਹਾ ਜੀ ਉਸ ਉਹ ਹਾਲ ਦੀ ਘੜੀ ਜਿਹੜੀ ਇੰਟਰਨਲ ਇਨਫਾਈਟਿੰਗ ਰਿਪਬਲਿਕਨ ਪਾਰਟੀ ਦੀ ਆ ਉਹ ਕੈਵਨ ਮੈਕਾਰਥੀ ਨੂੰ ਕਿਸੇ ਤਣ ਪੱਤਣ ਨਹੀਂ ਲੱਗਣ ਦੇ ਰਹੀ। ਕੈਵਨ ਮੈਕਾਰਥੀ ਨੇ ਇਸ ਤੋਂ ਪਹਿਲਾਂ ਵੀ ਕਈ ਵਾਰੇ ਪਹਿਲਾਂ ਸਪੀਕਰ ਦੇ ਅਹੁਦੇ ਦੇ ਲਈ ਟਰਾਈ ਕੀਤਾ ਸੀ, ਉਦੋਂ ਜਿਹੜੇ ਉਹ ਰਹਿ ਗਏ ਸੀਗੇ। ਸੋ ਇਸ ਵਾਰ ਵੀ ਸ਼ਾਇਦ ਇਦਾਂ ਹੀ ਲੱਗ ਰਿਹਾ ਹੈ ਵੀ ਇਹ ਨਾ ਹੋਵੇ ਵੀ ਕੈਵਨ ਮੈਕਾਰਥੀ ਵਿਚਾਰੇ ਹੱਥ ਮਲਦੇ ਹੀ ਰਹਿ ਜਾਣ। ਜੀ ਚੌਥੀ ਵਾਰੀ ਇਸ ਟਾਈਮ ਕਾਊਂਟਿੰਗ ਚੱਲ ਰਹੀ ਆ, ਜਿਸ ਟਾਈਮ ਲਾਈਵ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ ਤੇ ਲੱਗਦਾ ਨਹੀਂ ਚੌਥੇ ਕਾਊਂਟ ਦੇ ਵਿੱਚ ਵੀ ਜਿਹੜੇ ਕੈਵਨ ਮੈਕਾਰਥੀ ਆ ਉਹ ਆਪਣੀ ਮੈਜੋਰਟੀ ਨੂੰ ਲਿਜਾ ਸਕਣਗੇ। ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਹਿਲਾਂ ਦੱਸਿਆ ਸੀ ਆਪਾਂ ਬ੍ਰੇਕ ਤੋਂ, ਸੇਲਸਫੋਰਸ ਕੰਪਨੀ ਨੇ ਅੱਜ ਅਨਾਉਂਸ ਕੀਤਾ ਆ, ਸੈਨ ਫਰਾਂਸਿਸਕੋ ਦਾ ਲਾਰਜੈਸਟ ਪ੍ਰਾਈਵੇਟ EMPLOYER ਆ, ਉਹ ਕਹਿੰਦੇ ਵੀ ਅਸੀਂ ਆਪਣੀ ਵਰਕਫੋਰਸ ਦਾ 2023 ਦੇ ਵਿੱਚ 10% ਲੇ ਆਫ ਕਰਨ ਜਾ ਰਹੇ ਹਾਂ, ਜੋ ਕਿ ਗਲੋਬਲੀ 7000 ਦੇ ਕਰੀਬ ਜੌਬਸ ਬਣਦੀਆਂ। ਇਹ ਉਹਨਾਂ ਨੇ SEC ਫਾਈਲਿੰਗ ਦੇ ਵਿੱਚ ਦੱਸਿਆ ਆ।
ਆਪਣੇ ਜਿਹੜੇ EMPLOYEES ਆ ਉਹਨਾਂ ਨੂੰ ਵੀ ਚਿੱਠੀ ਸੇਲਸਫੋਰਸ ਦੇ CEO ਮਾਰਕ ਵੈਨਿਓਫ ਨੇ ਕੱਢੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪਿਛਲੇ 2 ਸਾਲਾਂ ਦੇ ਦੌਰਾਨ ਪੈਂਡੈਮਿਕ ਦੇ ਦੌਰਾਨ ਸਾਡੀ ਸੇਲਸ ਬਹੁਤ ਵਧੀਆ ਰਹੀ ਤੇ ਅਸੀਂ ਜਿਹੜਾ ਆ ਓਵਰ ਸਟਾਫ ਹੋ ਗਏ। ਹੁਣ ਸਾਨੂੰ ਇਸ ਸਟਾਫ ਨੂੰ ਕੱਢਣਾ ਪੈਣਾ ਆ ਕਿਉਂਕਿ ਜੋ ਹੁਣ ਇਨਕਮ ਆ ਉਹ ਘਟਦੀ ਜਾ ਰਹੀ ਹੈਗੀ ਆ। ਸੋ ਬੇ ਏਰੀਏ ਦੇ ਵਿੱਚ ਟੈਕਨੋਲੋਜੀ ਕੰਪਨੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੇ ਆਫ ਚੱਲ ਰਹੀਆਂ ਹੈਗੀਆਂ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖੀਆਂ ਆ ਸਾਰੀਆਂ ਲਗਭਗ ਜਿੰਨੀਆਂ ਵੀ ਮੇਜਰ ਕੰਪਨੀਆਂ ਉਹਨਾਂ ਨੇ ਲੇ ਆਫ ਕੀਤੀਆਂ ਆ ਤੇ ਪਿਛਲੇ 2 ਵੀਕ ਥੋੜਾ ਸਲੋ ਹੋ ਗਿਆ ਸੀ ਕ੍ਰਿਸਮਸ ਦੀਆਂ ਛੁੱਟੀਆਂ ਦੇ ਦੌਰਾਨ ਤੇ ਹੁਣ ਸਾਲ ਦੇ ਸ਼ੁਰੂ ਦੇ ਵਿੱਚ ਹੀ ਸੇਲਸਫੋਰਸ ਜੇ ਤੋਂ ਕੋਈ ਐਕਸਪੈਕਟ ਨਹੀਂ ਕਰਦਾ ਸੀ ਵੀ ਇਹ ਕੰਪਨੀ ਸ਼ਾਇਦ ਲੇ ਆਫ ਕਰੇ, ਇਹਨਾਂ ਨੇ ਜਿਹੜੀ ਸ਼ੁਰੂਆਤ ਆ ਉਹ ਕਰ ਦਿੱਤੀ ਹੈਗੀ ਆ। ਜੀ ਬਿਲਕੁਲ ਸਾਰੇ ਪਾਸੇ ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਚਰਚਾ ਚੱਲ ਰਹੀ ਆ। ਆਪਾਂ ਕੱਲ ਪਰਸੋਂ ਤੋਂ ਦੱਸ ਰਿਹਾ ਵੀ ਕਿੱਦਾਂ ਇੰਟਰਨੈਸ਼ਨਲ ਮੋਨਿਟਰੀ ਫੰਡ ਦੀ ਜਿਹੜੀ ਮੇਨ ਚੀਫ ਆ ਉਸਨੇ ਵੀ ਕਿਹਾ ਵੀ 2023 ਦੇ ਵਿੱਚ 1/3 ਮੁਲਕਾਂ ਨੂੰ 1/3 ਇਕੋਨਮੀਜ਼ ਨੂੰ ਰਿਸੈਸ਼ਨ ਜਿਹੜਾ ਉਹ ਝੱਲਣਾ ਪੈ ਸਕਦਾ ਆ। ਸੋ ਜਦੋਂ ਵੱਡੀਆਂ ਕੰਪਨੀਆਂ ਇੱਦਾਂ ਲੇ ਆਫਸ ਕਰ ਰਹੀਆਂ ਆ, ਬਜਟਸ ਆਪਣੇ ਜਿਹੜੇ ਦੁਬਾਰਾ ਦੇਖ ਰਹੀਆਂ ਆ, ਖਰਚੇ ਜਿਹੜੇ ਉਹ ਬਚਾ ਰਹੀਆਂ ਆ, ਸੋ ਇੱਥੋਂ ਇਸ ਸੰਭਾਵਨਾ ਹਕੀਕਤ ਦੇ ਵਿੱਚ ਬਦਲਦੀ ਜਿਹੜੀ ਉਹ ਨਜ਼ਰ ਆਉਂਦੀ ਲੱਗਦੀ ਹੁੰਦੀ ਆ। ਸੋ ਇਹ ਮੌਕਾ ਹੁੰਦਾ ਆ ਵੀ ਭਾਈ ਸਟੇਬਿਲਿਟੀ ਦੇ ਨਾਲ ਕੰਮ ਕਰਨ ਦਾ। ਛਾਲਾ ਇਹੋ ਜਿਹੇ ਮੌਕੇ ਦੇ ਉੱਤੇ ਬੰਦਾ ਘੱਟ ਜਿਹੜਾ ਉਹ ਮਾਰਦਾ ਆ। ਕਈ ਵਾਰੀ ਬੰਦਾ ਜੋਬ ਚੇਂਜ ਕਰਨ ਬਾਰੇ ਸੋਚ ਰਿਹਾ ਹੁੰਦਾ ਵੀ ਕਿੱਦਾਂ ਕਰਨਾ, ਕਿਵੇਂ ਕਰਨਾ, ਪਰ ਤੁਸੀਂ ਜਿਹੜਾ ਪਲੀਜ਼ ਜਿਹੜਾ ਇਹੋ ਜਿਹੀਆਂ ਚੀਜ਼ਾਂ 'ਚ ਧਿਆਨ ਦੇ ਨਾਲ ਸ਼ਿੱਦਤ ਨਾਲ ਚੱਲੋ। ਬਾਕੀ ਜੇ ਮਿਲ ਹੀ ਗਈ ਪਿੰਕ ਸਲਿੱਪ ਤਾਂ ਫਿਰ ਭਾਈ ਤਗੜੇ ਰਹਿਣਾ, ਚੜ੍ਹਦੀ ਕਲਾ 'ਚ ਰਹਿਣਾ। ਸੋ ਉਤਾਰ ਚੜਾਵ ਤਾਂ ਜਿਹੜੇ ਉਹ ਚੱਲਦੇ ਹੀ ਰਹਿੰਦੇ ਨੇ ਜੀ। ਤੇ ਅਗਲੀ ਖਬਰ ਵੱਲ ਚਲੀਏ। ਇਲੈਕਸ਼ਨ ਕਹਿੰਦੇ ਕਈ ਵਾਰੀ ਬੰਦਾ ਸੋਚਦਾ ਆ ਵੀ ਯਾਰ ਮੈਂ ਕੀ ਵੋਟ ਪਾਣੀ ਆ, ਮੇਰੀ ਵੋਟ ਦਾ ਕੀ ਅਸਰ ਪੈਣਾ ਆ। ਸੰਨੀਵਿਲ ਦੇ ਵਿੱਚ ਸਾਡੇ ਬੇ ਏਰੀਏ ਦੇ ਵਿੱਚ ਸ਼ਹਿਰ ਆ ਸਿਟੀ ਕੌਂਸਲ ਦੀ ਜਿਹੜੀ ਸੀਟ ਸੀਗੀ ਉਹ ਇੰਨੀ ਜ਼ਿਆਦਾ ਫਸਵੀਂ ਸੀ ਵੀ 2 ਵਾਰੀ ਜਿਹੜੀਆਂ ਵੋਟਾਂ ਆ ਰੀਕਾਊਂਟ ਹੋਈਆਂ। ਦੋਨੋਂ ਵਾਰੀ ਜਿਹੜੀਆਂ ਆ 2814 ਤੇ 2814 ਆਈਆਂ, ਜਿਨ੍ਹਾਂ ਦੇ ਵਿੱਚ ਇੱਕ ਭਾਰਤੀ ਮੂਲ ਦਾ ਮੁਰਾਲੀ ਸ੍ਰੀਨਿਵਾਸਨ ਸੀ ਤੇ ਦੂਸਰਾ ਚਾਈਨੀਜ਼ ਮੂਲ ਦਾ ਜਸਟਿਨ ਵਾਂਗ ਸੀਗਾ। ਸੋ 2 ਵਾਰੀ ਵੀ ਕਾਊਂਟ ਕਰਕੇ ਬਰਾਬਰ ਰਹੀਆਂ। ਫਿਰ ਉਹਨਾਂ ਨੇ ਡਰਾਅ ਪਾਇਆ ਤੇ ਡਰਾਅ ਦੇ ਵਿੱਚ ਫਿਰ ਜਿਹੜੇ ਮੁਰਾਲੀ ਸ੍ਰੀਨਿਵਾਸਨ ਆ ਉਹਨਾਂ ਨੂੰ ਡਿਸਟ੍ਰਿਕਟ 3 ਦਾ ਸਿਟੀ ਦਾ ਕੌਂਸਲ ਮੈਂਬਰ ਚੁਣਿਆ ਗਿਆ ਹੈ। ਦੇਖੋ ਜੀ ਏਦਾਂ ਜਿਹੜਾ ਆ ਉਹ ਚੀਜ਼ ਵੀ ਜਿਹੜੀ ਉਹ ਬਣਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਫਲੋਰੀਡਾ ਤੋਂ ਖਬਰ ਆ ਰਹੀ ਆ। ਸ਼ਦਾਈਆਂ ਦੇ ਸਿਰ ਸਿੰਘ ਨਹੀਂ ਹੁੰਦੇ ਕਹਿੰਦੇ 2 ਫਲੋਰੀਡਾ ਦੇ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੇ 911 ਕਾਲ ਕੀਤੀ, ਕਹਿੰਦੇ ਵੀ ਅਸੀਂ ਆਪਣਾ ਸਮਾਨ ਮੂਵ ਕਰਨਾ ਤੇ ਸਾਨੂੰ ਮਦਦ ਜਿਹੜੀ ਉਹ ਚਾਹੀਦੀ ਆ। ਉਹ ਤਾਂ ਜਦ ਮੌਕੇ ਤੇ ਪੁਲਿਸ ਵਾਲੇ ਪਹੁੰਚੇ ਤਾਂ ਪਤਾ ਲੱਗਿਆ ਇਹ ਚੋਰ ਸੀਗੇ, ਚੋਰੀ ਕਰਕੇ ਸਮਾਨ ਲਈ ਜਾਂਦੇ ਸੀਗੇ। ਕਹਿੰਦੇ ਸਾਡੇ ਕੋਲ ਚੱਕਿਆ ਨਹੀਂ ਜਾਂਦਾ ਤੇ ਡੰਗਰਾਂ ਨੇ ਕਾਲ ਕਰ ਲਈ ਪੁਲਿਸ ਨੂੰ ਵੀ ਆ ਕੇ ਜਿਹੜੀ ਉਹ ਸਮਾਨ ਜਿਹੜਾ ਉਹ ਚੁਕਾਇਓ। ਤੇ ਫਿਰ ਜਿਹੜੇ ਪਹਿਲੋਂ ਕਹਿੰਦੇ ਵੀ ਜਦੋਂ ਇਹ ਸੈਟਰਡੇ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਤੇ ਘਰ ਪਹੁੰਚੇ ਤਾਂ ਡੈਪਟੀਜ਼ ਨੇ ਦੇਖਿਆ ਵੀ ਇੱਥੇ ਤੇ ਰਹਿੰਦਾ ਕੋਈ ਨਹੀਂ ਸੀਗਾ ਤੇ ਜਿਹੜਾ ਬੰਦਾ ਸੀਗਾ ਤੇ ਨਾਲ ਉਹਦੀ ਗਰਲਫ੍ਰੈਂਡ ਉਹ ਘਰ ਦੇ ਵਿੱਚ ਐਂਟਰ ਹੋ ਕੇ ਅਨਲੌਕ ਡੋਰ ਤੇ ਥਾਣੀ ਤੇ ਇਸ ਘਰ ਦੇ ਵਿੱਚੋਂ ਸਮਾਨ ਚੱਕਣ ਦੀ ਜਿਹੜੀ ਆ ਉਹ ਚੋਰੀ ਕਰ ਰਹੇ ਸੀ। ਉਹਨਾਂ ਨੇ ਦਿਖਾਵਾ ਇਹੀ ਕੀਤਾ ਵੀ ਅਸੀਂ ਤੇ ਇਸ ਘਰ ਦੇ ਮਾਲਕ ਆ, ਸਮਾਨ ਜਿਹੜਾ ਉਹ ਚੱਕਣ ਦੇ ਵਿੱਚ ਸਾਨੂੰ ਜਿਹੜੀ ਉਹ ਮਦਦ ਚਾਹੀਦੀ ਆ। ਤੇ ਬਾਅਦ ਚ ਪਤਾ ਲੱਗਾ ਵੀ ਭਾਈ ਇਹ ਤਾਂ ਜਿਹੜੀ ਉਹ ਚੋਰੀ ਚਕਾਰੀ ਕਰਦੇ ਆ। ਇਸ ਤੋਂ ਪਹਿਲਾਂ ਡਾਲਰ ਜਨਰਲ ਸਟੋਰ ਜਿਹੜਾ ਆਪਾਂ ਕੀਨਾ ਕਰਕੇ ਫਲੋਰੀਡਾ ਚ ਇਲਾਕਾ ਆ, ਉੱਥੇ ਬਰਗਲਰੀ ਵੀ ਜਿਹੜੀ ਉਹ ਕਰਕੇ ਆਏ ਸੀਗੇ। ਇਹ ਔਰਲੈਂਡੋ ਤੋਂ 35 ਮੀਲ ਦੂਰ ਜਿਹੜਾ ਉਹ ਸ਼ਹਿਰ ਆ ਜਿੱਥੇ ਇਹ ਘਟਨਾ ਵਾਪਰੀ। ਯੂਕਰੇਨ ਦੀ ਲੜਾਈ ਦੀ ਬਾਰੇ ਗੱਲਬਾਤ ਕਰਦੇ ਜਾਈਏ। ਰਸ਼ੀਆ ਨੇ ਬਲੇਮ ਕੀਤਾ ਹੈ ਵੀ ਜਿਹੜੇ ਸੈੱਲ ਫੋਨ ਯੂਜ਼ ਕਰਦੇ ਸੀ ਫੌਜੀ, ਉਹਨਾਂ ਦੇ ਜੋ ਮੱਕੀਵਕਾ ਅਟੈਕ ਹੋਇਆ ਸੀ ਉਹ ਕਾਰਨ ਬਣਿਆ ਇੱਕ ਮਿਸਲ ਅਟੈਕ ਦਾ। ਤੇ ਨਾਲ ਦੀ ਨਾਲ ਰਸ਼ੀਆ ਵਾਲਿਆਂ ਨੇ ਇੱਕ ਨਵੀਂ ਹਾਈਪਰਸੋਨਿਕ ਕਰੂਜ਼ ਮਿਸਲ ਆ ਉਹ ਅਟਲਾਂਟਿਕ ਦੇ ਵਿੱਚ ਛੱਡੀ ਹੈਗੀ ਆ। ਰਸ਼ੀਆ ਦੇ ਡਿਫੈਂਸ ਮਿਨਿਸਟਰ ਨੇ ਇਹ ਕਿਹਾ ਵੀ ਹੁਣ ਤੱਕ ਉਸ ਅਟੈਕ ਦੇ ਵਿੱਚ 99 ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਜਿਹੜੇ ਫੌਜੀ ਸੀ। ਸੋ ਅਨਫੋਰਚੂਨੇਟਲੀ ਉਹ ਅਨਆਥੋਰਾਈਜ਼ ਯੂਜ਼ ਕਰ ਰਹੇ ਸੀ ਆਪਣੇ ਸੈੱਲ ਫੋਨਸ ਦਾ, ਜਿਹਦੇ ਨਾਲ ਯੂਕਰੇਨ ਵਾਲਿਆਂ ਨੇ ਲੋਕੇਟ ਕਰ ਲਿਆ ਤੇ ਉਹਨਾਂ ਦੇ ਉੱਤੇ ਜਿਹੜਾ ਸਟ੍ਰਾਈਕ ਕਰ ਦਿੱਤਾ ਹੈਗਾ ਆ। ਸੋ ਜਿਹੜੀ ਲੜਾਈ ਆ ਹਜੇ ਬਹੁਤ ਤੇਜ਼ ਯੂਕਰੇਨ ਤੇ ਰਸ਼ੀਆ ਦੇ ਵਿੱਚ ਚੱਲ ਰਹੀ ਆ। ਰਸ਼ੀਆ ਵਾਲਿਆਂ ਨੇ ਹਜੇ ਉਹਦਾ ਜਿਹੜਾ ਰਿਸਪੌਂਸ ਆ
ਉਹ ਨਹੀਂ ਦਿੱਤਾ ਜੋ ਯੂਕਰੇਨ ਨੇ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੀ ਜਿਹੜਾ ਉਹਨਾਂ ਦਾ ਆਰਮੀ ਬੇਸ ਸੀ ਉੱਥੇ ਅਟੈਕ ਕੀਤਾ ਹੈਗਾ। ਯੂਕਰੇਨ ਵਾਲੇ ਕਹਿ ਰਹੇ ਆ ਵੀ ਹੰਡਰਡਸ ਆਫ ਲੋਕ ਮਰੇ ਆ, 400 ਤੋਂ ਵੱਧ, ਪਰ ਰਸ਼ੀਆ ਵਾਲੇ ਕਹਿ ਰਹੇ ਆ 89 ਲੋਕਾਂ ਦੀ ਮੌਤ ਹੋਈ ਹੈਗੀ। ਜੀ, ਅੱਜ ਰਾਸ਼ਟਰਪਤੀ ਬਾਈਡਨ ਨੇ ਇਕੋਨਮੀ ਦੇ ਉੱਤੇ, ਇਨਫਰਾਸਟ੍ਰਕਚਰ ਦੇ ਉੱਤੇ ਕੈਂਟਕੀ ਤੋਂ ਜਾ ਕੇ ਜਿਹੜਾ ਉਹ ਭਾਸ਼ਣ ਦੇਣਾ ਹੈ। ਕੈਂਟਕੀ ਉਹੀ ਥਾਂ ਹੈ ਜਿੱਥੇ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮਕੌਨਲ ਹੋਣਾ ਦਾ ਗੜ ਜਿਹੜਾ ਆ ਉਹ ਮੰਨਿਆ ਜਾਂਦਾ ਆ। ਸੋ ਉੱਥੇ ਕਹਿੰਦੇ ਆ ਵੀ ਇਸ ਦੇ ਵਿੱਚ ਜਿਹੜੀ ਉਹ ਚਰਚਾ ਕਰਨਗੇ ਰੀਬਿਲਡਿੰਗ ਇਨਫਰਾਸਟ੍ਰਕਚਰ ਦੇ ਉੱਤੇ। ਕਹਿੰਦੇ ਇਹਨਾਂ ਦਾ ਜ਼ੋਰ ਹੋਣਾ ਤੇ ਜਿਹੜਾ ਪਿਛਲੇ ਸਾਲ ਦੇ ਵਿੱਚ ਇਹਨਾਂ ਨੇ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਬਿੱਲ ਪਾਸ ਕਰਵਾਇਆ ਸੀ ਉਸ ਉੱਤੇ ਇਹਨਾਂ ਨੇ ਜਿਹੜੀ ਜ਼ੋਰ ਦੇਣਗੇ। ਸੋ ਜੌਬ ਕ੍ਰੀਏਸ਼ਨ, ਰੀਵਾਈਟਲਾਈਜ਼ਿੰਗ ਕਮਿਊਨਿਟੀਜ਼, ਉਸ ਦੇ ਉੱਤੇ ਕੋਸ਼ਿਸ਼ ਕਰ ਰਹੇ ਆ ਵੀ ਇੱਥੇ ਜਾ ਕੇ ਉਹਨਾਂ ਦਾ ਭਾਸ਼ਣ ਦੇਣ ਦਾ ਮਕਸਦ ਤਾਂ ਇਹੀ ਆ ਵੀ ਚਲੋ ਮੇ ਵੀ ਕੁਛ ਵੋਟਰਸ ਆ ਉਹ ਆਪਣੇ ਹੱਕ ਦੇ ਵਿੱਚ ਵੀ ਜਿਹੜੇ ਉਹ ਕੀਤੇ ਜਾ ਸਕਣ। ਇਕੋਨਮੀ ਦੇ ਹਾਲ ਜਿੱਦਾਂ ਆਪਾਂ ਪਹਿਲਾਂ ਵੀ ਥੋੜਾ ਬਹੁਤਾ ਦੱਸਿਆ, ਲੇ ਆਫਸ ਵਗੈਰਾ ਜਿਹੜਾ ਉਹ ਚੱਲ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਨਾਲ ਦੇ ਨਾਲ ਆ। ਤੇ ਪਰ ਰਾਸ਼ਟਰਪਤੀ ਬਾਈਡਨ ਇਹ ਭਰੋਸਾ ਦਿਵਾਉਣ ਦੇ ਹੁਣ ਟੂਰ ਦੇ ਵਿੱਚ ਲੱਗਦਾ ਵੀ ਜਾਣਗੇ ਵੀ ਕੋਈ ਨਹੀਂ, ਇਕੋਨਮੀ ਜਿੱਦਾਂ ਵੀ ਆ ਆਪਾਂ ਇਸ ਨੂੰ ਰੀਬਿਲਡ ਕਰਨਾ ਆ ਤੇ ਇਸ ਨੂੰ ਆਪਾਂ ਮਜ਼ਬੂਤ ਕਰਕੇ ਜਿਹੜਾ ਉਹ ਨਿਕਲਾਂਗੇ। ਅਗਲੇ 2 ਸਾਲ ਇਹਨਾਂ ਦੇ ਕਾਫੀ ਚੁਣੌਤੀ ਭਰਪੂਰ ਰਹਿਣੇ ਆ। ਆਲਦੋ ਜਿਹੜੀ ਮੈਜੋਰਟੀ ਰਿਪਬਲਿਕਨਸ ਦੀ ਆ, ਹਾਲ ਦੀ ਘੜੀ ਤਾਂ ਆਪਣੀ ਮੈਜੋਰਟੀ ਦੇ ਨਾਲ ਅਜੇ ਸਪੀਕਰ ਨਹੀਂ ਚੁਣ ਪਾ ਰਹੇ। ਚੌਥੀ ਵੋਟ ਵੀ ਖਬਰ ਇਹੀ ਆ ਰਹੀ ਆ ਵੀ ਉਹ ਹਾਰ ਰਹੇ ਨੇ, ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਜਿਹੜੇ ਕੈਵਨ ਮੈਕਾਰਥੀ। ਤੇ ਉਹਦੇ ਵਿੱਚ ਕਈ ਤਰੀਕੇ ਦੇ ਜਿਹੜੇ ਏਜੰਡੇਜ਼ ਇਹਨਾਂ ਦੇ ਹੋਣਗੇ ਉਹ ਕਿਤੇ ਨਾ ਕਿਤੇ ਪਿੱਛੇ ਜਿਹੜੇ ਉਹ ਰਹਿਣ ਦੀਆਂ ਕਿਆਸ ਰਹੀਆਂ ਨੇ। ਸੋ ਲੈਟਸ ਸੀ ਕੀ ਬਣਦਾ ਆ। ਇਕੋਨਮੀ ਕਿਸ ਪਾਸੇ ਵੱਲ ਨੂੰ ਜਿਹੜੀ ਉਹ ਜਾ ਸਕਦੀ ਆ, ਇਹ ਹੁਣ ਦੇਖਦੇ ਆ ਵੀ ਕੀ ਭਾਸ਼ਣ ਜਿਹੜਾ ਉੱਥੋਂ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਦਿੰਦੇ ਨੇ। ਜੀ, ਆਪਾਂ ਕੱਲ ਸ਼ਾਮੀ ਵੀ ਅਪਡੇਟ ਕੈਲੀਫੋਰਨੀਆ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਵੀ ਧਰਮੇਸ਼ ਪਟੇਲ ਜਿਸਨੇ ਆਪਣੀ ਕਾਰ ਟੈਸਲਾ ਜਾਣ ਬੁੱਝ ਕੇ ਉਹ ਡੈਵਲ ਸਲਾਈਡ ਜਿਹੜੀ ਆ ਉੱਥੇ ਸਿੱਟੀ ਸੀ ਤਾਂ ਕਿ ਸਣੀ ਉਹਦੇ ਆਪਣਾ ਪਰਿਵਾਰ ਆ ਉਹ ਮਾਰਿਆ ਜਾ ਸਕੇ। ਹੁਣ ਇਹ ਪਤਾ ਚੱਲਿਆ ਵੀ ਧਰਮੇਸ਼ ਪਟੇਲ ਉਹੀ ਡਾਕਟਰ ਆ ਜੋ ਪੈਸਾਡੀਨਾ ਦੇ ਵਿੱਚ ਹੈਗਾ ਆ। 41 ਸਾਲਾਂ ਦਾ ਧਰਮੇਸ਼ ਪਟੇਲ ਫਿਜ਼ੀਸ਼ੀਅਨ ਆ ਪੈਸਾਡੀਨਾ ਤੋਂ। ਉਹਨੂੰ ਹੁਣ ਬੁੱਕ ਕੀਤਾ ਗਿਆ ਆ ਮਰਡਰ ਤੇ ਚਾਈਲਡ ਅਬਿਊਜ਼ ਚਾਰਜਸ ਦੇ ਵਿੱਚ। ਹਜੇ ਉਹ ਹਸਪੀਟਲ 'ਚ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਵਾਲੇ ਇਹ ਕਹਿ ਰਹੇ ਆ ਵੀ ਪੂਰੀ ਜਿਹੜੀ ਇੰਟਰਵਿਊ ਆ ਉਹ ਬੱਚਿਆਂ ਦੀ ਵੀ ਤੇ ਉਹਦੀ ਵਾਈਫ ਦੀ, ਜਿਸ ਦਾ ਨਾਮ ਨੇਹਾ ਕਰਕੇ ਦੱਸਿਆ ਗਿਆ, ਉਹ ਲੈ ਰਹੇ ਆ। ਤੇ ਸਾਰਾ ਕੁਝ ਜਾਣ ਤੋਂ ਬਾਅਦ ਇਹ ਪਤਾ ਚੱਲਿਆ ਵੀ ਉਸ ਨੇ ਜਾਣ ਬੁੱਝ ਕੇ ਜਿਹੜੀ ਆ ਕਾਰ ਸਿੱਟੀ ਹੈਗੀ ਆ। ਸੋ ਜਿੱਥੇ ਪ੍ਰੋਵੀਡੈਂਸ ਹੋਲੀ ਕ੍ਰਾਸ ਮੈਡੀਕਲ ਸੈਂਟਰ ਮਿਸ਼ਨ ਹਿਲਸ ਦੇ ਵਿੱਚ ਉਹ ਕੰਮ ਕਰਦਾ ਸੀ ਡਾਕਟਰ ਪਟੇਲ ਐਜ਼ ਏ ਰੇਡੀਓਲੋਜਿਸਟ, ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹਦੇ ਲਈ ਜਿਹੜਾ ਆ ਬਹੁਤ ਹੈਰਾਨ ਆ ਵੀ ਸਾਡੇ ਜਿਹੜੇ ਇੰਪਲਾਈ ਆ ਉਸ ਨੇ ਜਿਹੜੀ ਇੱਦਾਂ ਦੀ ਹਰਕਤ ਕੀਤੀ ਹੈਗੀ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਖਬਰਾਂ ਦਾ ਸਮਾਂ ਵੀ ਜਿਹੜਾ ਉਹ ਸਮਾਪਤੀ ਵੱਲ ਨੂੰ ਆ ਤੇ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਆਪਾਂ ਦੱਸਦੇ ਜਾਈਏ ਬੇ ਏਰੀਆ, ਸੈਕਰਾਮੈਂਟੋ, ਨਾਰਦਰਨ ਕੈਲੀਫੋਰਨੀਆ ਦੇ ਇਲਾਕੇ ਦੇ ਵਿੱਚ ਜਿਹੜਾ ਬੌਮ ਸਾਈਕਲੋਨ ਆ, ਵਿੰਟਰ ਸਟਾਰਮ, ਮੀਂਹ ਤੇ ਸਨੋ ਕਈ ਇਲਾਕਿਆਂ ਦੇ ਵਿੱਚ ਜਿਹੜੀ ਭਾਰੀ ਪੈਣੀ ਆ, ਉਹਦੇ ਤੋਂ ਜਿਹੜਾ ਉਹ ਆਪਣਾ ਬਚਾਅ ਰੱਖਣ ਦੀ ਜਿਹੜੇ ਸਾਰੇ ਜਾਣੇ ਕੋਸ਼ਿਸ਼ ਕਰਨ। ਬਹੁਤ ਸਾਰੇ ਥਾਵਾਂ ਦੇ ਉੱਤੇ ਵਾਰਨਿੰਗਸ ਸ਼ਹਿਰਾਂ ਨੇ ਫਲੱਡ ਵਾਚ ਜਿਹੜੀ ਆ ਉਹ ਜਾਰੀ ਕੀਤੇ ਆ। ਉਸ ਦੇ ਲਈ ਜਿਹੜਾ ਉਹ ਤੁਸੀਂ ਤਿਆਰੀ ਰੱਖੋ, ਆਪਣੇ ਆਪ ਨੂੰ ਪ੍ਰਪੇਅਰ ਕਰਕੇ ਜਿਹੜਾ ਉਹ ਰੱਖੋ ਤਾਂ ਜੋ ਮੁਸੀਬਤ ਦੇ ਵਿੱਚ ਨਾ ਫਸੋ। ਜਿਹੜੀਆਂ ਆਪਣੀਆਂ ਇਕਵਿਪਮੈਂਟ ਆ, ਜਿਹੜੇ ਚਾਰਜ ਹੋਣ ਵਾਲੇ, ਉਹਨਾਂ ਨੂੰ ਪਹਿਲਾਂ ਹੀ ਚਾਰਜ ਰੱਖੋ। ਇਹ ਵੀ ਦੱਸਦੇ ਜਾਈਏ ਕਿਉਂਕਿ ਬੇ ਏਰੀਆ ਦੇ ਵਿੱਚ ਪੰਜਾਬੀ ਰੇਡੀਓ USA ਦਾ ਹੈੱਡਕੁਆਟਰ ਆ, ਉੱਥੋਂ ਟਰਾਂਸਮਿਸ਼ਨ ਸਾਰੀ ਚੱਲਦੀ ਆ। ਹੋਪਫੁਲੀ ਬਿਜਲੀ ਜਿਹੜੀ ਆ ਉੱਥੇ ਨਾ ਕੱਟ ਹੋਵੇ, ਪਰ ਸਾਡੀ ਜਿਹੜੀ ਇਹ ਜੇ ਕੱਟ ਹੋ ਗਈ, ਜੇ ਰੇਡੀਓ ਇੱਦਾਂ ਬੰਦ ਹੁੰਦਾ ਆ ਤਾਂ ਇਹਦੇ ਪਿੱਛੇ ਇਹ ਸੰਭਾਵਨਾ ਹੋ ਸਕਦੀ ਆ ਵੀ ਅਸੀਂ ਵੀ ਜਿਹੜੇ ਸਟੋਰਮ ਤੋਂ ਜਿਹੜੇ ਪੀੜਤ ਜਿਹੜੇ ਉਹ ਹੋ ਚੁੱਕੇ ਆ, ਟਰਾਈ ਕਰਾਂਗੇ ਵੀ ਚੀਜ਼ਾਂ ਨੂੰ ਜਿਹੜਾ ਉਹ ਚੱਲਦਾ ਰੱਖੀਏ। ਪਰ ਇਹ ਆ ਵੀ ਇੱਦਾਂ ਦੀ ਜਿਹੜੀ ਸਥਿਤੀ ਹੈ ਕਿਸੇ ਮੌਕੇ ਵੀ ਉਹ ਬਣ ਸਕਦੀ ਆ। ਕਾਫੀ ਭਾਰੀ ਮੀਂਹ ਪੈਣ ਦੇ ਨਾਲ ਕਈ ਥਾਵਾਂ ਦੇ ਉੱਤੇ ਇੰਟਰਨੈਟ ਦੀ ਸਮੱਸਿਆ ਆ ਸਕਦੀ ਆ, ਕਈ ਥਾਵਾਂ ਦੇ ਉੱਤੇ ਜਿਹੜੀ ਆ ਉਹ ਬਿਜਲੀ ਦੀ ਸਮੱਸਿਆ ਜਿਹੜੀ ਉਹ ਆ ਸਕਦੀ ਆ। ਸੋ ਉਸ ਚੀਜ਼ ਦੇ ਲਈ ਅਸੀਂ ਆਪਣੇ ਆਪ ਨੂੰ ਵੀ ਰੈਡੀ ਕਰ ਰਹੇ ਹਾਂ ਤੇ ਬਾਕੀ ਵੀ ਭਾਈ ਜਿਹੜੇ ਆ ਤੁਸੀਂ ਆਪਣੇ ਆਪ ਨੂੰ ਰੈਡੀ ਜਿਹੜਾ ਉਹ ਰੱਖੋ ਤਾਂ ਜੋ ਕੰਮਕਾਜ ਜਿਹੜਾ ਆ ਤੁਹਾਡੇ ਜਿਹੜੇ ਉਹ ਸਾਰੇ ਪਾਸੇ ਚੱਲਦੇ ਰਹਿਣ। ਸਟੇ ਡਰਾਈ, ਸਟੇ ਵਾਰਮ, ਖੜੇ ਪਾਣੀ ਤੋਂ ਵਿੱਚ ਤੋਂ ਗੱਡੀਆਂ ਜਿਹੜੀਆਂ ਉਹਦੇ ਵਿੱਚ ਨਾ ਵਾੜੋ, ਹੌਲੀ ਚੱਲੋ,
ਬਹੁਤ ਸਾਰੀਆਂ ਚੀਜ਼ਾਂ ਅੱਜ ਪਾਰਕਸ ਵਗੈਰਾ, ਬੀਚਿਸ ਵਗੈਰਾ ਸਾਰਾ ਕੁਛ ਬੰਦ ਆ। ਘਰੇ ਰਹਿਣ ਦੀ ਜਿਹੜੀ ਕੋਸ਼ਿਸ਼ ਕਰੋ। ਜੇ ਐਮਰਜੈਂਸੀ ਨਹੀਂ ਆ ਟਰੈਵਲ ਦੀ ਤੇ ਟਰੈਵਲ ਨਾ ਕਰੋ। ਗ੍ਰੇਪ ਵਾਈਨ ਵਾਲੇ ਇਲਾਕੇ ਦੇ ਵਿੱਚ ਉਹ ਜਿਹੜੀ ਪਹਾੜੀ ਆ ਉੱਥੇ 35 ਤੋਂ 85 ਮੀਲ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਜਾ ਸਕਦੀਆਂ ਆ। ਨੈਸ਼ਨਲ ਵੈਦਰ ਸਰਵਿਸ ਵਾਲਿਆਂ ਨੇ ਉੱਥੇ ਇਹ ਕਿਹਾ ਆ ਵੀ ਭਾਈ ਕੋਸ਼ਿਸ਼ ਕਰੋ ਵੀ ਖਾਲੀ ਟਰੱਕ ਵਗੈਰਾ ਜਾਂ ਟ੍ਰੇਲਰਸ ਆ ਉੱਧਰ ਨਾ ਲੈ ਕੇ ਜਾਓ। ਕਾਫੀ ਜਿਹੜੀ ਆ ਉਹ ਤੁਹਾਨੂੰ ਹਵਾ ਦੇ ਝੋਕਿਆਂ ਦੇ ਨਾਲ ਉਲਟ ਸਕਦੀਆਂ ਆ। ਕਈ ਵਾਰੀ ਆਪਾਂ ਟਰੱਕ ਜਿਹੜੇ ਇਹੋ ਜਿਹੇ ਮੌਕੇ ਦੇ ਉੱਤੇ ਉਲਟਦੇ ਦੇਖੇ ਹੈਗੇ ਆ। ਸੋ ਧਿਆਨ ਦੇ ਨਾਲ ਜਿਹੜਾ ਉਹ ਚੱਲੋ ਤੇ ਵੈਦਰ ਦੇ ਉੱਤੇ ਜਿਹੜੀ ਨਜ਼ਰ ਜਿਹੜੀ ਉਹ ਤੁਸੀਂ ਜ਼ਰੂਰ ਬਣਾ ਕੇ ਰੱਖਣੀ ਆ ਵੀ ਜੇ ਕਿਤੇ ਵੀ ਕੋਈ ਐਮਰਜੈਂਸੀ ਆ, ਫਲੱਡਿੰਗ ਹੋਈ ਆ, ਕਿੱਦਾਂ ਜਿਹੜਾ ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ ਹੈ, ਕਿੱਦਾਂ ਕੋਸ਼ਿਸ਼ ਕਰਨੀ ਆ, ਉਹਦੇ ਉੱਤੇ ਜ਼ਰੂਰ ਜਿਹੜਾ ਆ ਧਿਆਨ ਦਿੱਤਾ ਜਾਵੇ। ਜੀ ਬਿਲਕੁਲ। ਸੋ ਅਸੀਂ ਅਪਡੇਟ ਜ਼ਰੂਰ ਕਰਦੇ ਰਹਾਂਗੇ। ਪੰਜਾਬੀ ਰੇਡੀਓ ਯੂਐਸਏ ਨੂੰ ਇਸੇ ਤਰ੍ਹਾਂ ਸੁਣਦੇ ਰਹੋ ਜੀ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ। ਤੇ ਇਹ ਵੀ ਜਿਹੜਾ ਨਾਲ ਹੀ ਦੱਸਦੇ ਜਾਈਏ 1 ਵਜੇ ਦੁਪਹਿਰ ਨੂੰ 1 ਵਜੇ ਅਪਡੇਟ ਕੈਨੇਡਾ ਦੀਆਂ ਅਹਿਮ ਖਬਰਾਂ ਦਾ ਬੁਲੇਟਿਨ ਜਿਹੜਾ ਉਹ ਨਵਾਂ ਸ਼ੁਰੂ ਕੀਤਾ ਗਿਆ ਆ ਇਸ ਚੜ੍ਹਦੇ ਸਾਲ ਦੇ ਵਿੱਚ। ਸੋ ਉਸ ਨੂੰ ਵੀ ਜਿਹੜਾ ਤੁਸੀਂ ਜ਼ਰੂਰ ਸੁਣਿਓ ਤੇ ਉਸ ਦਾ ਜਿਹੜਾ ਰਿਪੀਟ ਬ੍ਰੌਡਕਾਸਟ ਆ 8 ਵਜੇ ਤੋਂ ਬਾਅਦ 'ਚ ਜਿਹੜਾ ਆ ਉਹ ਜਿਹੜਾ ਸ਼ਾਮ ਦਾ ਹੁੰਦਾ ਹੈ ਗੁਰਬਾਣੀ ਦਾ ਪ੍ਰੋਗਰਾਮ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਂਦਾ ਹੈ। ਸੋ ਅਪਡੇਟ ਕੈਨੇਡਾ ਦੇ ਨਾਲ ਵੀ ਜਿਹੜਾ ਜੁੜਨਾ ਨਾ ਭੁੱਲਿਓ। ਹੁਣ ਦੱਸ ਦਈਏ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ 11 ਵਜੇ ਤੱਕ ਪੇਸ਼ ਕੀਤਾ ਜਾਊਗਾ। 11 ਤੋਂ 1 ਵਜੇ ਤੱਕ ਨਜ਼ਰੀਆ, 1 ਤੋਂ 1 ਵਜੇ ਜਿਹੜਾ ਹੈ ਅਪਡੇਟ ਕੈਨੇਡਾ। ਫਿਰ ਉਸ ਤੋਂ ਬਾਅਦ ਤੋਂ ਵਿੱਚ ਜਿਹੜਾ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 3 ਤੋਂ ਲੈ ਕੇ 4 ਵਜੇ ਤੱਕ ਸਾਂਝੀ ਸੱਤ। ਅੱਜ ਇੱਕ ਵਾਰੀ ਫਿਰ ਆਪਾਂ ਪ੍ਰੀਪੇਅਰਡਨੈਸ ਦੇ ਉੱਤੇ ਜਿਹੜੀ ਫਲੱਡ ਵਾਚ ਤੇ ਹੋਰ ਸਾਰਾ ਕੁਛ ਆ ਉਹ ਅਪਡੇਟਸ ਜਿਹੜੀਆਂ ਨਾਲ ਲੈ ਕੇ ਤੇ ਕਿੱਦਾਂ ਪ੍ਰੀਪੇਅਰ ਰੱਖਣਾ ਆਪਣੇ ਆਪ ਨੂੰ ਉਸ ਉੱਤੇ ਚਰਚਾ ਕਰਾਂਗੇ। ਤੁਸੀਂ ਵੀ ਆਪਣੇ ਟਿਪਸ ਸੁਝਾਅ ਜਿਹੜੇ ਆ ਉਸ ਪ੍ਰੋਗਰਾਮ 'ਚ ਜਿਹੜਾ ਦੇਣਾ। ਤੇ 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਵਿਸਰ ਦਾ ਵਿਰਸਾ ਜਿਹੜਾ ਆ ਉਹ ਪੇਸ਼ ਕੀਤਾ ਜਾਂਦਾ ਆ। ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ ਜਿਹੜਾ ਇੱਥੋਂ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਆਪਾਂ ਉਹ ਹਾਜ਼ਰ ਹੋਵਾਂਗੇ। ਫਿਰ ਉਸ ਤੋਂ ਉਪਰੰਤ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਤੇ ਫਿਰ 8:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ। ਸੋ ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਰਹੋ। ਵੱਖ-ਵੱਖ ਪ੍ਰੋਗਰਾਮਸ ਲਗਾਤਾਰ ਜਿਹੜੇ ਤੁਹਾਡੇ ਲਈ ਆਪਾਂ ਪੇਸ਼ ਕਰਦੇ ਰਵਾਂਗੇ। YouTube ਨੂੰ ਜਿਹੜਾ ਸਬਸਕ੍ਰਾਈਬ ਕਰੋ ਚੈਨਲ ਨੂੰ, Facebook ਪੇਜ ਨੂੰ ਜਿਹੜਾ ਉਹ ਫੋਲੋ ਕਰੋ ਤੇ ਐਪ ਨੂੰ ਜਿਹੜਾ ਉਹ ਡਾਊਨਲੋਡ ਰੱਖੋ। ਤੇ ਮਿਲਦੇ ਹਾਂ ਜੀ ਆਪਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਾਂ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ। ਰੱਬ ਰਾਖਾ।